ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਦਿੱਲੀ ਦੀ ਸਿਆਸਤ ਤੋਂ। ਕੇਜਰੀਵਾਲ ਦੇ ਅਸਤੀਫੇ ਨੂੰ ਕਈ ਪਹਿਲੂਆਂ ਤੋਂ, ਕਈ ਪੱਖਾਂ ਤੋਂ ਖੰਗਾਲਿਆ ਜਾ ਰਿਹਾ, ਡੀਕੋਡ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਦੱਸਦਾ ਹੈ ਕਿ ਬਹੁਤ ਡੂੰਘੇ ਤੇ ਕਈ ਅਰਥ ਨੇ ਕੇਜਰੀਵਾਲ ਦੇ ਇਸ ਅਸਤੀਫੇ ਦੇ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਰਵਿੰਦ ਕੇਜਰੀਵਾਲ ਹੁਣ ਹੰਢਿਆ ਹੋਇਆ ਸਿਆਸਤਦਾਨਾਂ ਚੋਂ ਇੱਕ ਹੈ। ਤੇ ਪਹਿਲਾਂ ਤੋਂ ਹੀ ਜਿਵੇਂ ਦਾ ਉਹ ਕਾਰਕੁਨ ਰਿਹਾ ਹੈ, ਉਸ ਹਵਾਲੇ ਨਾਲ ਉਸ ਨੂੰ ਦਾ, ਚਾਲ, ਮੌਕਾ ਸਾਰਾ ਕੁਝ ਸਮਝ ਆਉਂਦਾ ਹੈ। ਤੇ ਇਹ ਇੱਕ ਅਚਾਨਕ ਦਿੱਤਾ ਅਸਤੀਫਾ ਨਹੀਂ ਹੈਗਾ, ਇਹਦੇ ਪਿੱਛੇ ਇੱਕ ਲੰਬੀ ਸਿਆਸੀ ਕਹਾਣੀ ਹੈ। ਜੀ ਜੀ। ਅਰਵਿੰਦ ਕੇਜਰੀਵਾਲ ਨੇ ਜੇ ਅਸਤੀਫਾ ਦੇਣਾ ਸੀ ਤਾਂ ਕਹਿੰਦੇ ਜੇਲ੍ਹ 'ਚ ਕਿਉਂ ਨਹੀਂ ਦੇ ਦਿੱਤਾ, ਗ੍ਰਿਫਤਾਰੀ ਤੇ ਕਿਉਂ ਨਹੀਂ ਦੇ ਦਿੱਤਾ। ਇਹਦਾ ਸਿੱਧਾ ਅਰਥ ਹੈ ਕਿ ਅਰਵਿੰਦ ਕੇਜਰੀਵਾਲ ਨੇ ਉਹ ਗੱਲ ਦਾ ਜ਼ਿਕਰ ਵੀ ਕੀਤਾ ਜਾਂ ਉਹਨਾਂ ਦੇ ਨਾਲ ਸਾਥੀ ਵੀ ਕਰੀ ਜਾਂਦੇ ਨੇ ਕਿ ਜੇ ਜੇਲ੍ਹ ਦੇ ਅੰਦਰ ਬੈਠਿਆਂ ਗ੍ਰਿਫਤਾਰੀ ਦੇ ਦੌਰਾਨ ਅਸਤੀਫਾ ਦਿੱਤਾ ਜਾਂਦਾ ਤਾਂ ਇੰਝ ਲੱਗਣਾ ਸੀ ਕਿ ਭਾਜਪਾ ਦੇ ਡਰ ਤੋਂ ਅਸਤੀਫਾ ਦੇਤਾ, ਜਾਂ ਇਹਦੇ ਨਾਲ ਭਾਜਪਾ ਦੇ ਪੱਖ 'ਚ ਗੱਲ ਜਾਣੀ ਸੀ ਕਿ ਲਓ ਜੀ। ਸੋ ਇਸ ਲਈ ਅਰਵਿੰਦ ਕੇਜਰੀਵਾਲ ਨੇ ਜ਼ਮਾਨਤ ਦਾ ਇੰਤਜ਼ਾਰ ਕੀਤਾ ਤੇ ਜ਼ਮਾਨਤ ਮਿਲਣ ਤੇ ਕਹਿੰਦੇ ਅਸਤੀਫਾ ਦੇਤਾ। ਹੁਣ ਅਰਵਿੰਦ ਕੇਜਰੀਵਾਲ ਇਹ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਅਸਤੀਫਾ ਦੇ ਰਿਹਾ ਤਾਂ ਮੈਂ ਆਪਣੀ ਮਰਜ਼ੀ ਨਾਲ ਦੇ ਰਿਹਾ, ਮੈਂ ਖੁਦ ਕੁਰਸੀ ਛੱਡ ਰਿਹਾ ਤੇ ਮੈਂ ਅਗਾਂਹ ਜਿਹਨੂੰ ਮਰਜ਼ੀ ਚੁਣਿਆ ਜਾਵੇ ਮੈਂ ਉਹਦੇ ਲਈ ਰਾਹ ਬਣਾ ਰਿਹਾ ਨਵੇਂ CM ਲਈ। ਪਰ ਇੱਥੇ ਖੇਲ ਸ਼ੁਰੂ ਹੁੰਦੀ ਹੈ, ਇੱਥੇ ਇੱਕ ਲੁਕਮਾ ਤੇ ਡੂੰਘਾ ਏਜੰਡਾ ਪਿਆ ਜੀ। ਅਰਵਿੰਦ ਕੇਜਰੀਵਾਲ ਨੇ ਜੇਲ੍ਹ ਚੋਂ ਬਾਹਰ ਆ ਕੇ CM ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ, ਚਾਹੇ ਅੱਜ ਦੇ ਦੇਣਾ ਕਾਗਜ਼ੀ ਤੌਰ ਤੇ, ਕਿਉਂਕਿ ਦਿੱਲੀ ਦੇ CM ਨੂੰ ਤਾਂ ਜ਼ਮਾਨਤ ਨਹੀਂ ਮਿਲੀ। ਜ਼ਮਾਨਤ ਤਾਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲੀ ਹੈ, CM ਨੂੰ ਜ਼ਮਾਨਤ ਕਿੱਥੇ ਮਿਲੀ ਹੈ। ਮਤਲਬ ਬਾਹਰ ਆ ਕੇ ਵੀ ਜੇ ਉਹ CM ਵਾਲਾ ਕੰਮ ਹੀ ਨਹੀਂ ਕਰ ਸਕਦਾ, ਫਿਰ ਉਹਨੇ ਸੋਚਿਆ ਕਿ ਮੇਰਾ ਫਿਰ CM ਰਹਿਣ ਦਾ ਫਾਇਦਾ ਕੀ ਹੈ। 6 ਮਹੀਨੇ ਤੋਂ ਪਹਿਲਾਂ ਚੋਣਾਂ ਹੋ ਜਾਣੀਆਂ ਦਿੱਲੀ 'ਚ ਜੀ ਜੀ, ਤੇ ਇਸ ਲਈ ਜੇ ਹਰਾ ਪੈਨ ਚਲਾਉਣ ਦਾ ਅਧਿਕਾਰ ਹੀ ਨਹੀਂਗਾ, CM ਦੇ ਦਫ਼ਤਰ ਦੀਆਂ ਪੌੜੀਆਂ ਚੜ੍ਹਨ ਦਾ ਅਧਿਕਾਰ ਹੀ ਨਹੀਂਗਾ, ਕੋਰਟ ਨੇ ਰੋਕ ਲਾ ਦਿੱਤੀ ਆ, ਫਿਰ CM ਤਾਂ ਬਾਹਰ ਨਹੀਂ ਆਇਆ ਨਾ। ਇਸ ਲਈ ਕੇਜਰੀਵਾਲ ਨੇ ਚਾਹਿਆ ਕਿ ਅਸੀਂ ਕੁਝ ਐਲਾਨ ਕਰਨੇ ਆ, ਕੁਝ ਸਰਕਾਰੀ ਫੈਸਲੇ ਕਰਨੇ ਆ, ਕੁਝ ਵੋਟਾਂ ਲਈ ਦਾਅਵੇ ਵਾਅਦੇ ਕਰਨੇ ਆ, ਉਹ ਜਿਹੜਾ ਸਰਕਾਰੀ ਕੰਮ ਹੈ ਉਹ ਪੈਂਡਿੰਗ ਹੋ ਜਾਊਗਾ। ਉਹਦੇ ਲਈ ਫਿਰ ਕੋਈ ਉਹ ਬੰਦਾ ਚਾਹੀਦਾ, ਜਿਵੇਂ ਛੋਟੇ ਹੁੰਦੇ ਜਵਾਕ ਨੂੰ ਆਪ ਪੈਨਸਲ ਫੜ ਕੇ ਊੜਾੜਾ ਪਾਉਣਾ ਸਿਖਾਉਂਦੇ ਆ ਨਾ, ਬਿੰਦੀਆਂ ਜੋੜ ਕੇ ਉੱਪਰ, ਉਵੇਂ ਹੁਣ ਪੈਨ ਤਾਂ ਹਰਾ ਪਿੱਛੋਂ ਕੇਜਰੀਵਾਲ ਨਹੀਂ ਫੜਿਆ ਹੋਣਾ, ਪਰ ਫੜਾਉਣਾ ਕਿਹਦੇ ਹੱਥ 'ਚ ਹੈ, ਫੈਸਲਾ ਅੱਜ ਹੋਣਾ। ਹੁਣ ਇਸ ਤੋਂ ਅਗਾਂਹ ਆ ਜਾਓ ਜੀ। ਕੇਜਰੀਵਾਲ ਜੀ ਕਹਿੰਦੇ ਕਿ ਵੀ ਮੈਂ ਚਾਹੁੰਦਾ ਕਿ ਚੋਣਾਂ ਫਰਵਰੀ ਦੀ ਬਜਾਏ ਨਵੰਬਰ 'ਚ ਕਰਵਾਈਆਂ ਜਾਣ, ਕਿਉਂਕਿ ਉਹਨੂੰ ਲੱਗਦਾ ਕਿ ਮੇਰੀ ਜਿਹੜੀ ਆ ਕੜੀ ਹੈ ਗ੍ਰਿਫਤਾਰੀ ਦੀ ਜਾਂ ਹੁਣ ਅਸਤੀਫੇ ਵਾਲੇ ਦਾ ਦੀ, ਇਹਦਾ ਥੋੜਾ ਦੇਰ ਅਸਰ ਰਹਿਣਾ, ਉਹ ਅਸਰ ਤੋਂ ਪਹਿਲਾਂ ਚੋਣਾਂ ਹੋ ਜਾਣ। ਠੀਕ ਹੈ। ਦੂਸਰਾ ਉਹਦੇ ਪਿੱਛੇ ਉਹਨਾਂ ਦੀ ਇਹ ਵੀ ਮਨਸ਼ਾ ਹੈ ਕਿ ਘੱਟ ਸਮੇਂ ਲਈ ਉਹ ਮੈਨੂੰ ਦੂਆ ਬੰਦਾ ਮੁੱਖ ਮੰਤਰੀ ਬਣਾਉਣਾ ਪਵੇ, ਜਿੰਨੀ ਛੇਤੀ ਚੋਣ, ਕਿਉਂਕਿ ਹੁਣ ਜਿਸ ਸਥਿਤੀ 'ਚ ਅਰਵਿੰਦ ਕੇਜਰੀਵਾਲ ਹੈਗੇ, ਉਹਨਾਂ ਨੇ MLA ਤਾਂ ਅਜੇ ਨਹੀਂ ਛੱਡੀ। ਜੇ ਉਹ MLA ਵੀ ਛਿਪ ਛੱਡਦੇ ਨੇ ਤਾਂ ਵੀ ਜਿਮਨੀ ਚੋਣ ਹੁਣ ਆਮ ਚੋਣਾਂ ਦੇ ਨਾਲ ਹੀ ਹੋਣੀਆਂ, ਰੂਟੀਨ ਚੋਣਾਂ ਹੋਣੀਆਂ, ਮਤਲਬ ਜੋ ਦਿੱਲੀ ਵਾਲੀ ਚੋਣ ਹੋਣੀ, ਕਿਉਂਕਿ ਫਰਵਰੀ 'ਚ ਚੋਣ ਪੈਂਡਿੰਗ ਹੈ ਤਾਂ 5 ਕੁ ਮਹੀਨੇ ਰਹਿੰਦੇ ਨੇ। ਅਜਿਹੇ 'ਚੋਂ ਜਿਹਨੂੰ ਬਣਾਉਣਗੇ, ਜੇ MLA 'ਚੋਂ ਬਾਹਰ ਜਾ ਕੇ ਵੀ ਬਣਾਉਂਦੇ ਨੇ, ਮਤਲਬ ਜਿਵੇਂ ਸਿੰਘ ਕੇਜਰੀਵਾਲ ਦਾ ਨਾਮ ਚੱਲਦਾ ਹੈ, ਜੇ ਉਹਨੂੰ ਵੀ ਬਣਾਉਂਦੇ ਨੇ ਜਾਂ ਰਾਘਵ ਚੱਡਾ, ਸੰਦੀਪ ਪਾਠਕ 'ਚੋਂ ਵੀ ਕਿਸੇ ਨੂੰ ਬਣਾਉਂਦੇ ਨੇ,
ਤਾਂ ਉਹਨੂੰ MLA ਲਈ ਚੋਣ ਲੜਨ ਦੀ ਲੋੜ ਨਹੀਂ, ਕਿਉਂਕਿ 6 ਮਹੀਨੇ ਤੋਂ ਪਹਿਲਾਂ ਚੋਣਾਂ ਹੋ ਜਾਣੀ, 6 ਮਹੀਨੇ ਤੱਕ ਤੁਸੀਂ ਰਹਿ ਸਕਦੇ ਹੋ ਬਿਨਾਂ ਕਿਸੇ। ਪਰ ਅਰਵਿੰਦ ਕੇਜਰੀਵਾਲ ਡਰਦੇ ਵੀ ਨੇ, ਠੀਕ ਹੈ, ਕਿ ਕਿਤੇ ਮਾਂਝੀ ਵਾਲੀ ਨਾ ਹੋ ਜਾਵੇ, ਕਿਤੇ ਝਾਰਖੰਡ ਵਾਲੀ ਨਾ ਹੋ ਜਾਵੇ, ਜਿਹਨੂੰ ਮੈਂ ਬਣਾ ਕੇ ਜਾਵਾਂ ਬਾਅਦ ਚੋਂ ਲੱਤਾਂ ਡਾ ਲਵੇ, ਖਲਾਰਾ ਪੈ ਜਾਵੇ। ਇਸ ਲਈ ਉਹ ਚਾਹੁੰਦੇ ਵੀ ਨੇ ਕਿ ਮੇਰੇ ਹੀ ਭਰੋਸੇਯੋਗ ਬੰਦਾ ਬਣ, ਚਾਹੇ ਉਹ ਘਰ ਚੋਂ ਇੱਟਾਂ ਬਣਾਉਣਾ ਪੈ ਜਾਵੇ। ਵੈਸੇ ਨਾ ਤਾਂ ਹੁਣ ਆਤਸ਼ੀ ਦਾ ਖੂਬ ਚੱਲ ਰਿਹਾ ਕਿ ਜਿਹਨੂੰ ਝੰਡਾ ਲਹਿਰਾਉਣ ਲਈ ਚਿੱਠੀ ਲਿਖੀ ਸੀ ਉੱਥੇ ਦਾ ਉਸੇ ਨੂੰ ਬਣਾ ਦੇਣ। ਹਾਂਜੀ ਹਾਂਜੀ ਬਿਲਕੁਲ। ਨਾਮ ਤਾਂ ਗੋਪਾਲ ਰਾਏ ਦਾ ਵੀ ਖੂਬ ਚੱਲਦਾ ਹੈ ਨਾ, ਪਰ ਇਹ ਸਭ ਦੇ ਵਿੱਚ ਕੁਝ ਨਵੇਂ ਨਾਮ ਵੀ ਆ ਸਕਦੇ। ਕਹਿੰਦੇ ਅਚਾਨਕ ਕੋਈ ਖੱਟਰ ਵਾਂਗ, ਨਾਇਬ ਸੈਣੀ ਵਾਂਗ ਵੀ ਸਾਹਮਣੇ ਆ ਸਕਦਾ। ਕੱਲ ਮਨੀਸ਼ ਸਿਸੋਦੀਆ ਤੇ ਕੇਜਰੀਵਾਲ ਦੀ ਲੰਬੀ ਬੈਠਕ ਹੋਈ ਹੈ ਘਰੇ ਜੀ, ਹੈ ਨਾ। ਪਾਰਟੀ ਦੇ ਜਿਹੜੇ ਰਾਜਨੀਤਿਕ ਮਾਮਲਿਆਂ ਦੀ ਟੀਮ ਹੈ ਉਹਦੇ ਵਿੱਚ ਕੱਲੇ 1 to 1 ਹੋ ਰਹੀ। ਪਰ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਤਾਂ ਉਸ ਦੌਰਾਨ ਇੱਕ ਗੱਲ ਕਹੀ ਉਹਨਾਂ ਨੇ ਜੀ, ਉਹ ਕਹਿੰਦੇ ਕਿ ਬਈ MLA ਚੁਣਨਗੇ ਅਗਲਾ CM। ਠੀਕ ਹੈ, ਉਹਨਾਂ ਨੇ ਇਹ ਨਹੀਂ ਕਿਹਾ ਕਿ MLA ਵਿੱਚੋਂ ਚੁਣਾਂਗੇ ਅਗਲਾ CM। MLA ਚੁਣਨਗੇ, ਠੀਕ ਹੈ। MLA ਫਿਰ ਬਾਹਰੋਂ ਵੀ ਚੁਣ ਸਕਦੇ ਆ ਬਈ। ਅੱਛਾ, ਫਿਰ ਉਹਨਾਂ ਨੇ ਇੱਕ ਪਹਿਲੂ ਹੋਰ ਕਿਹਾ ਜੀ, ਉਹ ਕਹਿੰਦੇ ਵੀ ਲੋਕ ਤੈਅ ਕਰਨਗੇ ਕਿ ਮੈਂ ਇਮਾਨਦਾਰ ਹਾਂ ਕਿ ਗੁਨਾਹਗਾਰ ਹਾਂ। ਹਾਂਜੀ ਹਾਂਜੀ ਬਿਲਕੁਲ ਕਿਹਾ, ਬਿਲਕੁਲ। ਇਮਾਨਦਾਰ ਤੇ ਬੇਈਮਾਨ ਨਹੀਂ ਕਿਹਾ, ਬੇਈਮਾਨ ਸ਼ਬਦ ਲਕੋ ਲਿਆ, ਲੱਗਿਆ ਕਿ ਲੋਕ ਕਿਤੇ ਕਹਿ ਨਾ ਦੇਣ ਕਿ ਹਾਂ ਆਏਗਾ। ਉਹਨੇ ਕਿਹਾ ਇਮਾਨਦਾਰ ਹਾਂ ਕਿ ਗੁਨਾਹਗਾਰ ਹਾਂ, ਇਹ ਲੋਕ ਫੈਸਲਾ ਕਰਨਗੇ। ਮਤਲਬ ਪ੍ਰਵੀਨ ਜੀ, ਜੇ ਲੋਕ ਫੈਸਲਾ ਇਸ ਗੱਲ ਦਾ ਸਰਟੀਫਿਕੇਟ ਆ, ਮਤਲਬ ਤੁਸੀਂ ਲੋਕ ਫਤਵੇ ਨੂੰ, ਅਦਾਲਤੀ ਪਹਿਲੂਆਂ ਨੂੰ ਇਕੱਠਿਆਂ ਜੋੜ ਕੇ ਨਹੀਂ ਦੇਖ ਸਕਦੇ। ਜੀ ਬਿਲਕੁਲ ਬਿਲਕੁਲ। ਇਦਾਂ ਤਾਂ ਤੁਸੀਂ ਅਦਾਲਤਾਂ ਨੂੰ ਖਾਰਜ ਕਰ ਰਹੇ ਹੋ। ਜੇ ਅਦਾਲਤੀ ਪ੍ਰਕਿਰਿਆ ਖਾਰਜ ਹੁੰਦੀ ਹੈ ਲੋਕ ਫਤਵੇ ਨਾਲ, ਫਿਰ ਭਾਰਤ ਦੀ ਸੰਸਦ 'ਚ ਜਿੰਨੇ ਬਲਾਤਕਾਰੀ ਬੈਠੇ ਨੇ, ਜਿੰਨੇ ਕਾਤਲ ਬੈਠੇ ਨੇ, ਜਿਨ੍ਹਾਂ ਦੇ ਉੱਤੇ ਇਰਾਦਾ ਕਤਲ ਦਾ, ਬਲਾਤਕਾਰ ਦਾ, ਜਿਨਸੀ ਸ਼ੋਸ਼ਣ ਦਾ, ਔਰਤਾਂ ਨਾਲ ਬਦਸਲੂਕੀ ਦੇ ਕਿੰਨੇ ਕੇਸ ਚੱਲਦੇ ਨੇ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਉਹ ਲੋਕ ਫਤਵੇ ਨਾਲ ਆਏ ਨੇ। ਅੱਛਾ, ਜਿਹੜਾ ਫਾਰਮੂਲਾ ਕੇਜਰੀਵਾਲ ਆਪਣੇ ਲਈ ਕਹਿੰਦੇ ਨੇ ਲੋਕ ਫਤਵਾ, ਜੇ ਉਸੇ ਫਾਰਮੂਲੇ ਨਾਲ ਦੇਖਣਾ ਫਿਰ ਅੰਮ੍ਰਿਤਪਾਲ ਸਿੰਘ ਅੰਦਰ ਕਿਉਂ ਆ ਬਈ? ਉਹ ਤੋਂ ਬੜਾ ਲੋਕ ਫਤਵਾ ਕੀ ਹੋਊਗਾ? 1,97,000 ਮਤਲਬ ਲਗਭਗ ਦੇਸ਼ ਦੇ ਮੁੱਢਲਿਆਂ ਚੋਂ ਜਾਂ ਪੰਜਾਬ 'ਚ ਤਾਂ ਸਭ ਤੋਂ ਵੱਧੇ ਸੀਗੇ, ਉਸ ਲੋਕ ਫਤਵੇ ਨਾਲ ਆਇਆ। ਫਿਰ ਤਾਂ ਉਹਦੀ ਪ੍ਰੈਗਨੈਂਸੀ ਕਿਉਂ ਆ ਭਾਈ? ਜਵਾਬ ਦੇ ਦਿਓ ਫਿਰ ਤੁਸੀਂ, ਪੰਜਾਬ ਸਰਕਾਰ ਜਵਾਬ ਦੇਵੇ ਫਿਰ ਇਹਦਾ। ਫਿਰ ਉਹ ਡਿਬੜੂਆ ਜੇਲ੍ਹ 'ਚ ਕਿਉਂ ਆ? ਉਹ ਅਗਲਾ ਲੋਕ ਫਤਵਾ ਲੈ ਕੇ ਆਇਆ, ਫਿਰ ਤਾਂ ਉਹਦੇ ਖਤਮ ਕਰੋ ਕੇਸ। ਜੀ ਜੀ ਬਿਲਕੁਲ। ਮਤਲਬ ਇਹ ਕੇਜਰੀਵਾਲ ਹੋਰੀ ਲੋਕਾਂ ਦੇ ਮਨਾਂ 'ਚ ਇਹ ਗੱਲ ਪਾਉਣਾ ਚਾਹੁੰਦੇ ਆ ਕਿ ਜੀ ਮੈਨੂੰ ਜਾਣ ਬੁੱਝ ਕੇ ਮਤਲਬ ਫੜਿਆ ਜੀ, ਮੈਨੂੰ ਬਦਨਾਮ ਕੀਤਾ। ਭਗਤ ਸਿੰਘ ਦੀ ਕਿਤਾਬ ਹੱਥ 'ਚ ਫੜ ਕੇ ਆਪਣੀ ਤੁਲਨਾ ਬੰਦਾ ਭਗਤ ਸਿੰਘ ਨਾਲ ਕਰ ਰਿਹਾ। ਭਗਤ ਸਿੰਘ ਜੇਲ੍ਹ ਦੇ ਵਿੱਚ ਹੱਕ ਹਕੂਕਾਂ ਲਈ, ਦੇਸ਼ ਦੇ ਲਈ ਭੁੱਖ ਹੜਤਾਲਾਂ ਤੇ ਵੀ ਬੈਠਦਾ ਹੈ ਨਾ, ਤੇ ਇਹ ਜਨਾਬ ਅੰਬ ਚੁੱਪਣ ਤੇ ਵੀ ਰੌਲਾ ਪਾਉਂਦੇ ਕਿ ਮੈਨੂੰ ਅੰਬ ਨਹੀਂ ਚੁੱਪਣ ਦਿੱਤੇ ਜਾ ਰਹੇ। ਇਹ ਤੁਲਨਾ ਕਰਨਗੇ ਆਪਣੀ ਭਗਤ ਸਿੰਘ ਨਾਲ। ਬਿਲਕੁਲ ਸਹੀ ਹੈ ਨਾ। ਤੇ ਮਾਮਲਾ ਤੁਹਾਡਾ ਸ਼ਰਾਬ ਘੁਟਾਲਿਆਂ ਦਾ। ਮੈਂ ਕਹਿੰਦਾ ਕੇਂਦਰੀ ਏਜੰਸੀਆਂ ਧੱਕਾ ਕਰਦੀਆਂ, ਕੇਂਦਰ ਦੇ ਇਸ਼ਾਰੇ ਤੇ ਕੰਮ ਕਰਦੀਆਂ। ਉਹਦੀ ਕੜੀ ਦੇ ਵਿੱਚ ਕੇਜਰੀਵਾਲ ਵੀ ਹੋ ਸਕਦਾ ਹੈ ਨਾ। ਪਰ ਜੇ ਤੁਸੀਂ ਮਤਲਬ ਮੌਕਾ ਦਿੱਤਾ ਤਾਂ ਪਹੁੰਚੇ ਤਾਂ ਉਂਗਲੀ ਤੱਕ ਆਏ ਨੇ ਨਾ ਅਗਲੇ। ਬਿਲਕੁਲ ਸਹੀ ਹੈ, ਤਾਂ ਉਹਨਾਂ ਨੇ ਤੁਹਾਡੀ ਬਾਂਹ ਫੜੀ ਹੈ ਨਾ। ਸੋ ਇਸ ਲਈ ਕੇਜਰੀਵਾਲ ਹੁਣ ਦਾ ਖੇਡ ਰਹੇ ਨੇ। ਉਹ ਵਿਚਾਰਾ ਬਣ ਕੇ ਲੋਕਾਂ 'ਚ ਜਾਣਾ ਚਾਹੁੰਦੇ ਨੇ, ਉਹ ਸਿਮਤੀ ਵੋਟ ਲੈਣਾ ਚਾਹੁੰਦੇ ਨੇ, ਤੇ ਉਹ ਆਪਣੇ ਆਪ ਨੂੰ ਇੰਜ ਵਿਹਲਾ ਰੱਖ ਕੇ ਚਾਹੁੰਦੇ ਨੇ ਕਿ ਮੈਂ ਦਿੱਲੀ ਦੇ ਵਿੱਚ ਹੁਣ ਚੋਣ ਪ੍ਰਚਾਰ 'ਚ ਜੰਮ ਕੇ ਕੰਮ ਕਰਾਂ। ਉਹ ਤੋਂ ਪਹਿਲਾਂ ਹਰਿਆਣਾ ਪ੍ਰੀਖਿਆ ਹੈਗੀ ਆ ਵੈਸੇ ਅਜੇ। ਸੋ ਇਹ ਸਾਰੀ ਪ੍ਰਕਿਰਿਆ 'ਚ ਭਾਜਪਾ ਨੂੰ CM ਕੇਜਰੀਵਾਲ ਤੋਂ ਡਰ ਨਹੀਂ ਲੱਗਦਾ। ਠੀਕ ਹੈ, ਉਹਨਾਂ ਨੂੰ ਕਾਰਕੁਨ ਕੇਜਰੀਵਾਲ ਤੋਂ ਡਰ ਲੱਗਦਾ ਹੈ। ਉਹ ਹੁਣ ਇਹ ਦੇਖਣਾ ਚਾਹੁੰਦੇ ਨੇ ਕਿ ਜਿਹੜਾ ਇਹ ਕੇਜਰੀਵਾਲ ਹੈ ਹੁਣ ਇਹ ਕੀ ਕਰੂਗਾ। ਉਹਨਾਂ ਦੀ ਨਜ਼ਰ ਵੀ ਇਸ ਤੇ ਹੈ। ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 4:30 ਵਜੇ LG ਨੂੰ ਮਿਲਣ ਜਾਣਾ ਕੇਜਰੀਵਾਲ ਨੂੰ, ਤੇ ਉੱਥੇ ਆਪਣਾ ਅਸਤੀਫਾ ਦੇਣਗੇ ਤੇ ਨਵਾਂ ਨਾਂ ਸੌਂਪਣਗੇ, ਤੇ ਉਸ ਤੋਂ ਬਾਅਦ ਦਿੱਲੀ ਨੂੰ ਨਵਾਂ CM ਮਿਲ ਜੂਗਾ। ਪਰ ਇਸ ਅਸਤੀਫੇ ਪਿੱਛੇ ਗਹਿਰੀ ਰਾਜਨੀਤੀ ਲੁਕੀ ਹੋਈ ਹੈ, ਜਿਹਦੇ ਕਈ ਪੜਾਅ ਨੇ, ਜਿਨ੍ਹਾਂ ਚੋਂ ਆਪਾਂ ਕੁਝ ਦੀ ਉਹ ਚਰਚਾ ਕੀਤੀ ਹੈ। ਜਿਵੇਂ ਤੁਸੀਂ ਕਿਹਾ ਨਾ ਕਿ ਭਾਜਪਾ ਨੂੰ CM ਕੇਜਰੀਵਾਲ ਤੋਂ ਡਰ ਨਹੀਂ ਲੱਗਦਾ, ਉਹ ਬਿਲਕੁਲ ਉਹਨਾਂ ਨੂੰ ਪਤਾ ਹੈ ਕਿ CM ਕੇਜਰੀਵਾਲ ਕਿਸ ਤਰੀਕਾ ਕਾਰ ਦੇ ਨਾਲ ਉਹਨੂੰ ਉਲਝਾਇਆ ਜਾ ਸਕਦਾ। ਉਹ ਇਕੁਏਸ਼ਨ ਉਹਨਾਂ ਤੋਂ ਕੋਈ ਅਨਸੋਲਵਡ ਨਹੀਂ ਹੈ, ਉਹ ਕਰ ਸਕਦੇ ਨੇ ਸੋਲਵ। ਪਰ ਜਿਹੜਾ ਤੁਸੀਂ ਕਿਹਾ ਨਾ ਕਿ ਕੇਜਰੀਵਾਲ ਜਿਹੜਾ ਕਾਰਕੁਨ ਕੇਜਰੀਵਾਲ ਹੈ, ਕਾਰਕੁਨ ਕੇਜਰੀਵਾਲ ਬਹੁਤ ਹੱਦ ਤੱਕ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਦਾ ਸੀਗਾ। ਜੇਕਰ ਕਾਰਕੁਨ ਕੇਜਰੀਵਾਲ ਹੁੰਦਾ ਤੇ ਪੰਜਾਬ ਦੇ ਵਿੱਚ ਵਿਪਾਸਨਾ ਲਾਉਣ ਦੀ ਲੋੜ ਨਾ ਪੈਂਦੀ।
ਜੇਕਰ ਉਹਨਾਂ 'ਚ ਕਾਰਕੁਨ ਕੇਜਰੀਵਾਲ ਸਰਗਰਮ ਹੁੰਦਾ ਤੇ ਨੋਟਾਂ ਤੋਂ ਨਾ ਸ਼ਾਇਦ ਉਹ ਹਾਰਦੇ। ਫਿਰ ਕਾਰਕੁਨ ਕੇਜਰੀਵਾਲ ਦੀ ਜੇ ਭਾਜਪਾ ਫਿਕਰ ਕਰ ਸਕਦੀ ਹੈ ਤੇ ਲੋਕਾਂ ਨੇ ਵੀ ਫਿਰ ਉਸ ਕੇਜਰੀਵਾਲ ਦਾ ਸੰਸਾ ਕਰਨਾ ਸੀਗਾ। ਨਹੀਂ, ਜੇ ਇਮਾਨਦਾਰ ਕੇਜਰੀਵਾਲ ਦੇ ਸ਼ਬਦ ਨਾਲ ਹੀ ਚੱਲੀ ਜਾਂਦਾ ਸ਼ਾਇਦ ਕੁਛ ਹਾਸਲ ਹੋ ਜਾਂਦਾ। ਜਦੋਂ ਕੱਟੜ ਇਮਾਨਦਾਰ ਲਾਇਆ ਕੱਟੜ, ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਸ਼ੰਕੇ ਤਾਂ ਉੱਥੇ ਹੀ ਪੈਦਾ ਹੋ ਉੱਥੇ ਗਏ। ਹੀ, ਹਾਂਜੀ ਬਿਲਕੁਲ ਬਿਲਕੁਲ। ਅੱਛਾ, ਇੱਕ ਗੱਲ ਇਸੇ ਹੀ ਤੰਦ ਦੇ ਵਿੱਚੋਂ ਇੱਕ ਹੋਰ ਜਿਹੜੇ ਤੰਦ ਫੜ ਲਈਏ ਇਸੇ ਕਹਾਣੀ ਦੇ ਵਿੱਚੋਂ, ਨਵਾਂ ਸੀਐਮ ਕਹਿੰਦੇ ਦਿੱਲੀ ਨੂੰ ਮਿਲਣਾ, ਪਰ ਚਰਚੇ ਪੰਜਾਬ ਵਾਲੇ ਦੇ ਵੀ ਚੱਲ ਪਏ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਕੈਬਨਿਟ 'ਚ ਹਿਲਜੁਲ ਹੈਗੀ ਹੈ ਜੀ, ਤੇ ਪੰਜਾਬ ਦੀ ਕੈਬਨਿਟ 'ਚ ਪੋਸਟਾਂ ਖਾਲੀ ਵੀ ਹੈ। ਤੇ ਇਹ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ, ਇਸ ਕੇਸ ਤੋਂ ਉਲਝਣ ਤੋਂ ਪਹਿਲਾਂ ਹੀ ਚਰਚੇ ਸੀਗੇ ਕਿ 4-5 ਮੰਤਰੀਆਂ ਦੀ ਛੁੱਟੀ ਹੋਣੀ ਹੈ। ਉਹ ਸਾਰਾ ਬਚਾਅ ਇਸ ਲਈ ਹੋ ਗਿਆ ਕਿ ਕੇਜਰੀਵਾਲ ਜੀ ਆਪ ਉਲਝ ਗਏ, ਇਸ ਲਈ ਸਾਰਾ ਕੁਝ ਲਟ ਗਿਆ। ਹੁਣ ਕੇਜਰੀਵਾਲ ਬਾਹਰ ਹੈ ਤੇ ਦਿੱਲੀ ਦਾ ਸੀਐਮ ਬਦਲਿਆ ਜਾ ਰਿਹਾ ਤੇ ਚਰਚੇ ਪੰਜਾਬ 'ਚ ਆ ਵੀ ਕੈਬਨਿਟ ਤੋਂ ਲੈ ਕੇ ਸੀਐਮ ਤੱਕ ਵੀ ਫੇਰ ਬਦਲ ਹੋ ਸਕਦਾ। ਦੇਖੋ, ਦੋ ਪਹਿਲੂ ਨੇ। ਇੱਕ ਪਹਿਲੂ ਹੁੰਦਾ ਕਿ ਸਰਕਾਰ ਦੇ ਅੰਦਰ ਹੋ ਰਹੀ ਹਿਲਜੁਲ, ਪਾਰਟੀ ਦੇ ਅੰਦਰ ਹੋ ਰਹੀ ਹਿਲਜੁਲ, ਉਹ ਤੋਂ ਜੋ ਭਾਫ ਬਾਹਰ ਆਉਂਦੀ ਹੈ ਉਹਦੇ ਹਵਾਲੇ ਨਾਲ ਗੱਲ ਹੁੰਦੀ ਹੈ। ਦੂਜਾ ਹੁੰਦਾ ਜੋ ਜਨਤਕ ਤੌਰ ਤੇ ਦਿਖਦਾ ਹੈ। ਜਨਤਕ ਤੌਰ ਤੇ ਇਹ ਦਿਖਿਆ ਕਿ ਕੱਲ ਵਿਚਾਰਾ ਬਣ ਕੇ ਮੁੱਖ ਮੰਤਰੀ ਪੰਜਾਬ ਦੇ ਨੂੰ ਕੁਰਸੀ ਤੇ ਬੈਠੇ ਹੀ ਛੱਡਤਾ, ਬੁਲਾਇਆ ਹੀ ਨਹੀਂ ਸਟੇਜ ਤੇ। ਅੱਛਾ। ਜਦੋਂ ਅਰਵਿੰਦ ਕੇਜਰੀਵਾਲ ਨੇ ਅਸਤੀਫੇ ਦੀ ਪੇਸ਼ਕਸ਼ ਲਈ ਆਪਣਾ ਮਜਬਾ ਸਜਾਇਆ ਸੀ, ਜਿਹੜੀ ਸਟੇਜ ਸਜਾਈ ਸੀ, ਉਹ ਸਟੇਜ ਤੇ ਸੰਜੇ ਸਿੰਘ ਬੋਲ ਰਹੇ ਸੀ, ਕੇਜਰੀਵਾਲ ਦੀ ਐਂਟਰੀ ਹੁੰਦੀ ਹੈ। ਠੀਕ ਹੈ। ਕੇਜਰੀਵਾਲ ਦੇ ਆਉਂਦਿਆਂ ਹੀ ਸੰਜੇ ਸਿੰਘ ਆਪਣੀ ਭਾਸ਼ਣ ਨੂੰ ਉੱਥੇ ਹੀ ਸਮੇਟ ਦਿੰਦੇ, ਉੱਥੇ ਹੀ ਰੋਕ ਦਿੰਦੇ ਇੱਕ ਤਰ੍ਹਾਂ ਨਾਲ। ਸੰਦੀਪ ਪਾਠਕ ਦੁਬਾਰਾ ਮਾਈਕ ਸੰਭਾਲਦੇ ਆ, ਸਟੇਜ ਚਲਾ ਰਹੇ ਸੀ ਸੰਦੀਪ ਪਾਠਕ। ਸੰਦੀਪ ਪਾਠਕ ਉਹ ਵਿਅਕਤੀ ਜਿਹੜਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮਾਮਲੇ ਦਾ ਇੰਚਾਰਜ ਵੀ ਆ, ਉਹਦੇ ਦਸਤਖਤਾਂ ਨਾਲੇ ਪਾਰਟੀ ਦੇ ਫੈਸਲੇ ਆਉਂਦੇ ਆ, ਸਾਰਾ ਕੁਝ ਆਉਂਦੇ ਆ, ਤੇ ਉਹ ਪੰਜਾਬ ਦੇ ਕੋਟੇ 'ਚ ਰਾਜ ਸਭਾ ਮੈਂਬਰ ਵੀ ਹੈ। ਸਟੇਜ ਤੇ ਬੈਠੇ ਲੀਡਰਾਂ ਦਾ ਉਹ ਸਾਰਿਆਂ ਦਾ ਨਾਂ ਲੈਂਦਾ, ਪਰ ਜਿਹੜਾ ਸਭ ਤੋਂ ਇੱਥੋਂ ਹੀ ਉਹਦਾ ਹੀ ਸਾਥੀ ਨਾਲ ਦਾ ਰਾਘਵ ਚੱਡਾ, ਉਹਦਾ ਨਾਂ ਵੀ ਨਹੀਂ ਲੈਂਦਾ। ਅੱਛਾ, ਠੀਕ ਹੈ ਜੀ। ਇਹ ਤੋਂ ਬਾਅਦ ਜੇ ਹੁਣ ਸੰਜੇ ਸਿੰਘ ਤੋਂ ਬਾਅਦ ਬੋਲਣ ਵਾਲੇ 3 ਬੰਦੇ ਰਹਿ ਗਏ, ਮਨੀਸ਼ ਸਿਸੋਦੀਆ, ਕੇਜਰੀਵਾਲ ਤੇ ਭਗਵੰਤ ਮਾਨ। ਤੇ ਪਿਛਲੇ ਰੋਡ ਸ਼ੋਅ ਦੇਖ ਲਓ, ਪਿਛਲੀਆਂ ਰੈਲੀਆਂ ਦੇਖ ਲਓ, ਪਿਛਲੇ ਧਰਨੇ ਦੇਖ ਲਓ, ਪਿਛਲੇ ਸਰਕਾਰੀ ਸਮਾਗਮ ਦੇਖ ਲਓ, ਪਹਿਲਾਂ ਭਗਵੰਤ ਮਾਨ ਬੋਲਦਾ, ਫਿਰ ਕੇਜਰੀਵਾਲ ਬੋਲਦਾ, ਕਿਉਂਕਿ ਦੋ ਹੀ ਮੁੱਖ ਮੰਤਰੀ ਨਗਰਾਂ ਤੋਂ ਦੋ ਹੀ ਬੜੇ ਚਿਹਰੇ ਨੇ। ਹੋਇਆ ਕੀ ਕਿ ਸੰਦੀਪ ਪਾਠਕ ਨੇ ਸੰਜੇ ਸਿੰਘ ਦੇ ਚੁੱਪ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਬੁਲਾਇਆ। ਠੀਕ ਹੈ। ਮਨੀਸ਼ ਸਿਸੋਦੀਆ ਬੋਲੇ ਤੇ ਇਹ ਤੋਂ ਬਾਅਦ ਤੈਅ ਸੀਗਾ ਕਿ ਹੁਣ ਭਗਵੰਤ ਮਾਨ ਫਿਰ ਕੇਜਰੀਵਾਲ। ਪਰ ਸੰਦੀਪ ਪਾਠਕ ਨੇ ਮਨੀਸ਼ ਸਿਸੋਦੀਆ ਤੋਂ ਬਾਅਦ ਭਗਵੰਤ ਮਾਨ ਨੂੰ ਬਾਈਪਾਸ ਕਰਦਿਆਂ ਸਿੱਧਾ ਕੇਜਰੀਵਾਲ ਨੂੰ ਬੁਲਾ ਲਿਆ ਤੇ ਭਗਵੰਤ ਮਾਨ ਦੇ ਤੋਤੇ ਉੱਡ ਗਏ। ਕਿਆ ਕੀ ਹੁੰਦਾ ਜੀ? ਮਤਲਬ ਇਹ ਵੀ ਨਹੀਂ ਕਿਹਾ ਕਿ ਸਮਾਂ ਬਹੁਤ ਹੋ ਗਿਆ, ਦੇਰੀ ਹੋ ਰਹੀ ਹੈ, ਸੀਐਮ ਸਾਹਿਬ ਭਗਵੰਤ ਮਾਨ ਹੋਰਾਂ ਨੂੰ ਅਸੀਂ ਮਾਫੀ ਚਾਹੁੰਦੇ ਹਾਂ, ਭਗਵੰਤ ਮਾਨ ਤੋਂ ਇਹ ਸ਼ਬਦ ਵੀ ਨਹੀਂ ਵਰਤੇ। ਇਹ ਵੀ ਨਹੀਂ ਕਿਹਾ ਕਿ ਭਗਵੰਤ ਮਾਨ ਜੀ ਨੇ ਜੋ ਕਹਿਣਾ ਉਹ ਸਿਸੋਦੀਆ ਜੀ ਨੇ ਕਹਿਤਾ ਜਾਂ ਕੇਜਰੀਵਾਲ ਜੀ ਉਹੀ ਕਹਿਣਾ, ਇੱਕੋ ਗੱਲ ਹੈ, ਇਸ ਲਈ ਅੱਜ ਕੋਈ ਉਹਨਾਂ ਦਾ ਜ਼ਿਕਰ ਵੀ ਨਹੀਂ ਕੀਤਾ। ਸਿੱਧਾ ਕੇਜਰੀਵਾਲ ਨੂੰ ਮੰਚ ਤੇ ਲਿਆਂਦਾ। ਹੁਣ ਇੱਥੋਂ ਹੱਥ ਲਾਏ ਜਾ ਰਹੇ ਨੇ ਤੇ ਇਸ ਗੱਲ ਨੇ ਚਰਚਾਵਾਂ ਫੜ ਲਈਆਂ, ਫਿਰ ਜ਼ੋਰ ਫੜ ਲਿਆ ਕਿ ਵੀ ਉਹ ਤੋਂ ਬਾਅਦ ਦਿੱਲੀ ਤੋਂ ਨਿਕਲਦੇ ਆ, ਪੰਜਾਬ ਤੱਕ ਪਹੁੰਚਦੇ ਆ, ਕਈ ਥਾਂ ਡੇਕੇ ਡੋਲੇ ਖਾਦੇ, ਏਅਰਪੋਰਟ ਤੇ ਲੜਖੜਾਏ, ਆਹ ਹੋਇਆ ਵਾਹ ਹੋਇਆ, ਬੜੀਆਂ ਖਬਰਾਂ ਆਉਣ ਲੱਗ ਪਈਆਂ ਜੀ। ਅੱਛਾ, ਇਹ ਮੁੱਦਾ ਬਣ ਗਿਆ। ਤੇ ਕੱਲ ਦੀ ਪੰਜਾਬ ਸਰਕਾਰ ਸੁਸਰੀ ਮੰਗ ਸੁੱਤੀ ਹੈ। ਇੱਕ ਬਿਆਨ ਨਹੀਂ, ਇੱਕ ਟਿੱਪਣੀ ਨਹੀਂ, ਇੱਕ ਬੋਲ ਨਹੀਂ। ਜਿਹੜੇ 4 ਦਿਨ ਪਹਿਲਾਂ ਲੱਡੂ ਵੰਡ ਰਹੇ ਸੀ, ਭੰਗੜੇ ਪਾ ਰਹੇ ਸੀ, ਸਚਾਈ ਦੀ ਜਿੱਤ ਹੋਈ ਹੈ ਕਹਿ ਰਹੇ ਸੀ। ਹਾਂ, ਉਹ ਹੁਣ ਸਾਰੇ ਆਪ ਪਤਾ ਨਹੀਂ ਕਿੱਥੇ ਖੋ ਗਏ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਗਿਆਨੀ ਜੈਲ ਸਿੰਘ ਹੋਰਾਂ ਦੇ ਰਿਸ਼ਤੇਦਾਰ ਨੇ ਨਵੀਂ ਅਚਕਨ ਤੇ ਗੁਲਾਬ ਦਾ ਫੁੱਲ ਲੱਭ ਲਿਆ। ਅੱਛਾ। ਉਧਰ ਕਹਿੰਦੇ ਜੀ ਸਾਡੇ ਵਿੱਤ ਸੰਭਾਲਣ ਵਾਲੇ ਬੰਦੇ ਨੇ ਨਵੀਂ ਜੈਕਟ ਸੰਭਾਲ ਲਈ ਕਿ ਲੈ ਵੀ ਤਿਆਰੀ ਹੈ ਆਪਣੀ। ਕਹਿੰਦੇ ਗੁਲਾਬੀ ਪੱਗ ਤਾਂ ਹਰਜੋਤ ਬੈਂਸ ਵੀ ਚੱਕੀ ਫਿਰ ਰਹੇ ਸੀ, ਪਰ 100 ਕਰੋੜ ਵਿੱਚ ਆੜੇ ਆ ਰਿਹਾ ਜੀ। ਸੋ ਇਸ ਲਈ ਚਰਚਾ ਵੀ ਹੈ ਜੀ, ਇਹ ਫਿਕਰਮੰਦੀ ਵੀ ਹੈ ਤੇ ਮੰਚ ਤੇ ਪ੍ਰਗਟਾਵਾ ਵੀ ਹੈ। ਪਰ ਜਿਸ ਸਥਿਤੀ 'ਚ ਦਿੱਲੀ ਦੀ ਸਰਕਾਰ ਫਸੀ ਹੈ, ਦਿੱਲੀ ਦੀ ਆਮ ਆਦਮੀ ਪਾਰਟੀ ਫਸੀ, ਆਮ ਆਦਮੀ ਪਾਰਟੀ ਸੁਪਰੀਮੋ ਫਸੇ ਨੇ, ਅਜਿਹੇ 'ਚ ਇੱਕੋ ਸਮੇਂ ਦੋ ਸੂਬਿਆਂ 'ਚ ਹਿਲਜੁਲ ਕਰਨੀ ਆਸਾਨ ਨਹੀਂ ਗੀ। ਸਹੀ, ਰਾਜਨੀਤਿਕ ਤੌਰ ਤੇ ਨੁਕਸਾਨਦੇਹ ਹੋ ਸਕਦਾ, ਉਹ ਵੀ ਉਸ ਸਮੇਂ ਜਦੋਂ ਪੰਜਾਬ ਤੇ ਦਿੱਲੀ ਦੇ ਵਿਚਾਲੇ ਹਰਿਆਣੇ 'ਚ ਚੋਣਾਂ ਹੋਣ। ਮਤਲਬ ਉੱਥੇ ਹੁਣ ਲੈ ਦੇ ਕਿ ਚਿਹਰੇ ਤਾਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਨਾ, ਤੇ ਭਗਵੰਤ ਮਾਨ ਨੇ ਤਾਂ ਟਿਲ ਤੱਕ ਜ਼ੋਰ ਲਾਇਆ ਹੋਇਆ ਪਹਿਲਾਂ ਹੀ। ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਜੇ ਸੱਚਮੁੱਚ ਕੁਝ ਵਿਗੜਦਾ ਫਿਰ ਅੱਡੋ ਅੱਡ ਪ੍ਰਚਾਰ ਕਰਦੇ ਨੇ, ਇਕੱਠੇ ਕਰਦੇ ਨੇ, ਕਰਦੇ ਵੀ ਨੇ ਕਿ ਨਹੀਂ ਕਰਦੇ ਨੇ, ਹੈ ਨਾ, ਕੀ ਹੋਊਗਾ। ਪਰ ਹਰਿਆਣਾ ਚੋਣਾਂ ਤੱਕ ਲੱਗਦਾ ਨੀਗਾ ਕਿ ਅਜਿਹੀ ਕੋਈ ਹਿਲਜੁਲ ਹੋ ਸਕਦੀ ਹੈ। ਪਰ ਹਰਿਆਣਾ ਚੋਣਾਂ ਤੋਂ ਬਾਅਦ ਅਸਾਰ ਨੇ, ਔਰ ਕੁਲਤਾਰ ਸੰਧਵਾ ਦਾ ਨਾਂ ਖਾਸਾ ਚਰਚਾ 'ਚ ਹੈ।
ਜਦੋਂ ਕਿ ਹਾਈ ਕਮਾਂਡ ਇਹ ਜਾਣਦੀ ਹੈ ਕਿ MLA ਆਮ ਆਦਮੀ ਪਾਰਟੀ ਦੇ ਨਾ ਭਗਵੰਤ ਨਾਲ ਨੇ, ਨਾ ਕੁਲਤਾਰ ਨਾਲ ਨੇ, ਨਾ ਹਰਪਾਲ ਨਾਲ ਨੇ, ਨਾ ਬੈਂਸ ਨਾਲ ਨੇ, ਉਹ ਸਿੱਧੇ ਹਾਈ ਕਮਾਂਡ ਨਾਲ ਨੇ। ਬਿਲਕੁਲ ਸਹੀ ਹੈ। ਤੇ ਇਸ ਸਥਿਤੀ ਦੇ ਵਿੱਚ ਇਹ ਵੀ ਜਾਣਦੀ ਆਮ ਆਦਮੀ ਪਾਰਟੀ ਕਿ ਅੱਜ ਭਗਵੰਤ ਮਾਨ ਦੇ ਪ੍ਰਤੀ ਜੇ ਪੰਜਾਬ ਦੇ ਲੋਕਾਂ ਦਾ ਰੋਸਾ ਏ ਤੇ ਜੇ ਐ ਅੱਧ ਬਾਟੇ ਉਹਨੂੰ ਬਦਲਿਆ ਤਾਂ ਇਹੀ ਰੋਸੇ ਵਾਲੇ ਲੋਕ ਉਹਦੇ ਨਾਲ ਵੀ ਖੜ ਸਕਦੇ ਆ। ਸਾਡੀ ਇਹ ਬਿਰਤੀ ਵੀ ਹੈ ਕਿ ਅਸੀਂ ਧੱਕਾ ਨਹੀਂ ਕਿਸੇ ਨਾਲ ਆਉਣ ਦੇ, ਆਪ ਚਾਹੇ ਅਸੀਂ ਕੁਛ ਮਰਜ਼ੀ ਕਹਿ ਲਈ, ਜਦੋਂ ਦੂਆ ਬਾਹਰ ਲਾ ਕੇ ਕਹਿੰਦਾ ਫਿਰ ਅਸੀਂ ਘੇਰਾਬੰਦੀ ਕਰ ਦਿੰਦੇ। ਇਸ ਲਈ ਭਗਵੰਤ ਮਾਨ ਨਾਲ ਸਿਫਤੀ ਵੀ ਆ ਸਕਦੀ ਹੈ, ਇਹਦਾ ਵੀ ਹਿਸਾਬ ਕਿਤਾਬ ਲਾ ਰਹੀ ਹੈ ਆਮ ਆਦਮੀ ਪਾਰਟੀ। ਤੇ ਪਰ ਉਹ ਤੋਂ ਪਹਿਲਾਂ ਉਹਨੂੰ ਦਿੱਲੀ ਦੀ ਉਲਝਣ ਚੋਂ ਨਿਕਲਣਾ ਹੁੰਦਾ। ਦਿੱਲੀ ਦਾ ਡਰ ਹੈ ਕਿ CM ਲਾਉਣ ਤੋਂ ਬਾਅਦ ਉੱਥੇ ਕੋਈ ਨਵੀਂ ਬਗਾਵਤ ਨਾ ਹੋ ਜਾਵੇ। ਪਰ ਜਿਹੋ ਜਿਹਾ ਵਿਵਹਾਰ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਇਆ, ਉਹਨੇ ਚਰਚਾ ਛੇੜ ਦਿੱਤੀ ਔਰ ਪਾਰਟੀ ਦੇ ਅੰਦਰ ਜੋ ਹਿਲਜੁਲ ਹੈ ਉਸ ਤੋਂ ਚਰਚਾਵਾਂ ਬਾਹਰ ਆ ਰਹੀਆਂ ਕਿ ਹੁਣ ਨਹੀਂ ਤਾਂ 8 ਅਕਤੂਬਰ ਤੋਂ ਬਾਅਦ ਕੁਝ ਵੀ ਹੋ ਸਕਦਾ ਪੰਜਾਬ 'ਚ। ਹਾਂਜੀ, ਜਿਵੇਂ ਤੁਸੀਂ ਕਹੇ ਇੱਕ ਗੱਲ ਨਾ ਬਹੁਤ ਵਜ਼ਨਦਾਰ ਆ ਉਹ ਜਿਹੜੀ ਤੁਸੀਂ ਕਹੀ ਹੈ ਨਾ ਵੀ ਪੰਜਾਬ ਦੇ ਜਿਹੜੇ MLA ਆ ਨਾ ਉਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਗਏ, ਉਹ ਅਸਲ ਦੇ ਵਿੱਚ ਦਿੱਲੀ ਨਾਲ ਹੀ ਨੇ। ਇਸੇ ਕਰਕੇ ਬਹੁਤ ਮਾਮਲਿਆਂ ਦੇ ਵਿੱਚ ਉਹ ਮੂੰਹ ਨਹੀਂ ਖੋਲਦੇ ਕਿਉਂਕਿ ਉਹਨੂੰ ਲੱਗਦਾ ਕਿ ਸ਼ਾਇਦ ਉਹ ਉੱਪਰਲੇ ਜਿਹੜੇ ਆ ਉਹ ਨਾਰਾਜ਼ ਨਾ ਹੋ ਜਾਣ ਕਿਸੇ ਗੱਲ ਕਰਕੇ, ਜੇ ਅਸੀਂ ਆਪਣੀ ਰਾਏ ਰੱਖਤੀ, ਆਪਣਾ ਕੌਮੈਂਟ, ਆਪਣੀ ਟਿੱਪਣੀ ਰੱਖਤੀ। ਔਰ ਤੁਸੀਂ ਦੇਖ ਲਓ 2.5 ਸਾਲ ਹੋ ਗਏ ਸਰਕਾਰ ਨੂੰ, ਉਹਨਾਂ ਕਿਸੇ ਵੀ ਮਾਮਲੇ ਦੇ ਵਿੱਚ ਉਹ ਸਰਗਰਮ ਨਜ਼ਰ ਨਹੀਂ ਆਉਂਦੇ। ਕੀ ਕਹਿਣਾ ਜੇ 10-15 MLA ਵਿਧਾਨ ਸਭਾ ਸੈਸ਼ਨ ਦੇ ਵਿੱਚ ਬੋਲ ਪਏ ਕੋਈ ਗਲੀਆਂ ਨਾਲੀਆਂ ਬਾਰੇ, ਕੋਈ ਸੜਕਾਂ ਬਾਰੇ, ਕੋਈ ਲਿੰਕ ਰੋਡ ਬਾਰੇ, ਉਹ ਹੋਰ ਕੋਈ, ਜਿਵੇਂ ਆਪਾਂ ਖਬਰ ਵੀ ਕੀਤੀ ਸੀ ਨਾ ਤੁਸੀਂ ਕਿ ਵਿਰੋਧੀ ਧਿਰ ਦਾ ਰੋਲ ਉਹਨਾਂ ਨੇ ਅਦਾ ਕੀਤਾ, ਆਪ ਦੇ MLAs ਨੇ। ਪਰ ਇਹ ਚਰਚਾ ਜ਼ਰੂਰ ਹੈ ਕਿ ਜਦੋਂ ਇੰਟਰਨਲ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਜਾਂ ਡੈਮੋਕ੍ਰੇਟਿਕ ਤਰੀਕਾ ਹੁੰਦਾ ਚੀਜ਼ਾਂ ਦਾ, ਜਦੋਂ ਤੁਸੀਂ ਉਹਨਾਂ ਨੂੰ ਹੌਲੀ ਚੁੱਪ ਰਹਿ ਕੇ ਹੋਰ ਅੱਗੇ ਸਵੀਕਾਰ ਕਰ ਲੈਂਦੇ ਹੋ, ਜਦੋਂ ਤੁਹਾਡਾ LOP ਲਾਇਆ ਗਿਆ ਤਾਂ ਬਹੁਤ ਲੋਕਾਂ ਨੂੰ ਲੱਗਿਆ ਕਿ ਚਲੋ ਲਾਈਨ ਖਾਲੀ ਹੋ ਰਹੀ ਆ, ਚੰਗੀ ਗੱਲ ਆ। ਪਰ ਸਾਨੂੰ ਨਾ ਕਈ ਵਾਰੀ ਇਹ ਪਤਾ ਨਹੀਂ ਹੁੰਦਾ ਸ਼ਰਮਾ ਜੀ ਕਿ ਇਹਨਾਂ ਚੀਜ਼ਾਂ ਨੇ ਸਾਡੇ ਨਾਲ ਕਦੋਂ ਵਾਪਰ ਜਾਣਾ, ਜਦੋਂ ਅਸੀਂ ਅਨਿਆਂ ਨੂੰ ਐਕਸੈਪਟ ਕਰਨ ਲੱਗ ਪੈਂਦੇ। ਅੱਜ ਅਕਾਲੀ ਦਲ ਨੂੰ ਤੁਸੀਂ ਕਿੰਨਾ ਖੋਲ ਕੇ ਰੱਖਿਆ, ਕਿੰਨਾ ਆਪਾਂ ਚਰਚਾ ਕਰਦੇ ਰਹੇ ਹਰ ਇੱਕ ਐਪੀਸੋਡ ਤੇ, ਹਰ ਇੱਕ ਘਟਨਾਕ੍ਰਮ ਤੇ। ਮੇਨ ਜਿਹੜਾ ਮੂਲ ਕਾਰਨ ਸੀਗਾ ਤੁਹਾਡੀ ਗੱਲਬਾਤ ਦੇ ਵਿੱਚੋਂ ਜਾਂ ਆਪਾਂ ਜਦੋਂ ਚਰਚਾ ਕਰਦੇ ਸੀ ਤਾਂ ਇੱਕੋ ਗੱਲ ਤੇ ਕਿ ਇੰਟਰਨਲ ਡੈਮੋਕ੍ਰੇਸੀ ਨਹੀਂ ਬਹਾਲ ਹੋ ਸਕੀ। ਬਿਲਕੁਲ ਕਾਂਗਰਸ ਹਾਂਜੀ, ਕਾਂਗਰਸ ਅੱਜ ਕਿੱਥੇ, ਅੱਜ ਮਸਾਂ ਵਿਰੋਧੀ ਧਿਰ ਦੇ ਵਿੱਚ ਉਪੜੀ ਆ 10 ਸਾਲਾਂ ਬਾਅਦ। ਸੋ ਉਹ ਡੈਮੋਕ੍ਰੇਸੀ ਨਾ ਹੋਣ ਕਰਕੇ ਹੀ ਹੈ ਨਾ। ਪੰਜਾਬ ਕਾਂਗਰਸ ਦਾ ਹਾਲ ਵੇਖ ਲਓ। ਸੋ ਇਹ ਬਹੁਤ ਵੱਡੀ ਚੀਜ਼ ਆ। ਪਰ ਉਦੋਂ ਅਸੀਂ ਨਹੀਂ ਬੋਲਦੇ ਜਦੋਂ ਕਈ ਚੀਜ਼ਾਂ ਦੇ ਵਿੱਚ ਬੋਲਣ ਦੀ ਲੋੜ ਹੁੰਦੀ, ਸਾਡਾ ਓਪੀਨੀਅਨ ਰੱਖਣ ਦੀ ਲੋੜ ਹੁੰਦੀ ਹੈ, ਪਰ ਬਾਅਦ ਦੇ ਵਿੱਚ ਉਹਨਾਂ ਨੇ ਗਾਹੇ ਬਗਾਹੇ ਤੁਹਾਨੂੰ ਪ੍ਰਭਾਵਿਤ ਕਰਨਾ ਹੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ। ਇਸ ਮਾਮਲੇ ਦੇ ਵਿੱਚ ਵੀ ਆਪਾਂ ਖਾਸੀ ਵਾਰ ਚਰਚਾ ਕਰ ਚੁੱਕੇ ਹਾਂ, U-turn ਵੀ ਵੱਜ ਚੁੱਕੇ ਆ, ਅਫਸਰਾਂ ਤੇ ਗਾਜ ਵੀ ਡਿੱਗ ਚੁੱਕੀ ਹੈ, ਬਹੁਤ ਕੁਛ। ਪਰ ਹੁਣ ਪੰਚਾਇਤੀ ਚੋਣਾਂ ਅਕਤੂਬਰ 'ਚ ਹੋਣ ਦੇ ਚਰਚੇ ਨੇ। ਬਿਲਕੁਲ ਜੀ, ਜੇ ਸਾਰਾ ਕੁਝ ਠੀਕ ਚੱਲਦਾ ਹੈ, ਜੇ ਕੋਈ ਹਿਲਜੁਲ ਨਹੀਂ ਹੁੰਦੀ ਸਰਕਾਰ 'ਚ, ਹੈ ਨਾ, ਤਾਂ ਫਿਰ ਅਕਤੂਬਰ 'ਚ ਚੋਣਾਂ ਹੋ ਜਾਣਗੀਆਂ। ਹੁਣ ਜੀ ਅਸਲ 'ਚ ਸਰਕਾਰ ਤਾਂ ਇਸ ਮਸਲੇ ਨੂੰ ਲੈ ਕੇ ਮਜ਼ਾਕ ਦਾ ਕੇਂਦਰ ਬਣ ਕੇ ਰਹਿ ਗਈ ਆ। ਆਪਾਂ ਕਿੰਨੀ ਵਾਰ ਇਸ ਪਹਿਲੂ ਤੇ ਗੱਲ ਕਰ ਚੁੱਕੇ। ਕਿਸੇ ਸਮੇਂ ਤੋਂ ਤੁਸੀਂ ਚੋਣਾਂ ਸਮੇਂ ਤੋਂ ਪਹਿਲਾਂ ਕਰਾਉਣ ਨੂੰ ਫਿਰਦੇ ਸੀ, ਹੁਣ ਸਮਾਂ ਬੀਤਣ ਦੇ ਬਾਵਜੂਦ ਵੀ ਨਹੀਂ ਕਰਾ ਪਾ ਰਹੇ। 7-8 ਮਹੀਨੇ ਲੰਘ ਪਏ, ਹੈ ਨਾ। ਕਦੇ ਗੱਲਾਂ ਹੁੰਦੀਆਂ ਸਤੰਬਰ 'ਚ ਹੋ ਜਾਣਗੀਆਂ, ਕਦੇ ਫਿਰ ਤੁਸੀਂ ਅਦਾਲਤ 'ਚ ਕਹਿੰਦੇ ਹੋ ਨਵੰਬਰ 'ਚ ਕਰਾ ਦਾਂਗੇ ਜੀ। ਹੁਣ ਆ ਰਹੀ ਹੈ ਗੱਲ ਕਿ ਅਕਤੂਬਰ ਦੇ ਅੱਧ ਵਿਚਾਲੇ ਤੱਕ ਹੋ ਜਾਣਗੀਆਂ ਜੀ। ਕਦੇ ਤੁਸੀਂ ਕਹਿੰਦੇ ਹੋ ਲੋਕ ਸਭਾ ਚੋਣਾਂ ਤੋਂ ਬਾਅਦ ਕਰਾਵਾਂਗੇ, ਫਿਰ ਕਹਿੰਦੇ ਆ ਜਿਮਨੀ ਚੋਣ ਆ ਗਈ ਜੀ, ਹੁਣ ਬਾਕੀ ਜਿਮਨੀ ਚੋਣਾਂ ਤੋਂ ਨੇੜੇ ਦੇਖ ਲਾਂਗੇ। ਹੁਣ ਉਹ ਜਿਮਨੀ ਚੋਣਾਂ ਅੱਗੇ ਪੈਂਦੀਆਂ ਦਿਖਦੀਆਂ, ਦਬਾਅ ਵੱਧ ਰਿਹਾ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਤੁਸੀਂ ਸੋਧ ਬਿੱਲ ਲਿਆਂਦਾ, ਉਹ ਸੋਧ ਦੇ ਹਵਾਲੇ ਨਾਲ ਹੁਣ ਰਾਖਵੇਂ ਕਰਨ ਵਾਲੀ ਰੋਟੇਸ਼ਨ ਚੇਂਜ ਹੋ ਜਾਣੀ ਹੈ, ਕਿਉਂਕਿ ਪਹਿਲਾਂ ਜ਼ਿਲ੍ਹਾ ਪੱਧਰ ਤੇ ਸੀ, ਹੁਣ ਬਲਾਕ ਪੱਧਰ ਤੇ ਹੋਣੀ ਆ। ਉਹ ਕੰਮ ਲਗਭਗ ਨਿਬੜ ਗਿਆ। ਰਾਜ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਪੰਚਾਇਤਾਂ 'ਚ ਜਿਹੜੇ ਚੋਣ ਨਿਸ਼ਾਨ ਜਾਰੀ ਹੋਣੇ ਨੇ ਉਹਦੀ ਸੂਚੀ ਜਾਰੀ ਕਰਤੀ, ਉਹ ਤੈਅ ਕਰਤੇ ਕਿ ਆਹ ਚੋਣ ਨਿਸ਼ਾਨ ਹੋ ਸਕਦੇ ਨੇ। ਸੋ ਪ੍ਰਕਿਰਿਆ ਲਗਭਗ ਹੁਣ ਮੁਕੰਮਲ ਹੈ ਤੇ ਹੁਣ ਇੰਤਜ਼ਾਰ ਹੈ ਸਿਰਫ ਚੋਣਾਂ ਦਾ। ਤੇ ਇਸ ਵਾਰ ਇਸ ਲਈ ਲੱਗ ਰਿਹਾ ਕਿ ਅਕਤੂਬਰ 'ਚ ਹੋ ਸਕਦੀ ਹੈ, ਕਿਉਂਕਿ ਅਦਾਲਤ 'ਚੋਂ ਝਾੜਾਂ ਬਹੁਤ ਖਾਲੀਆਂ ਬਾਰ-ਬਾਰ, ਪੰਚਾਇਤੀ ਚੋਣਾਂ ਨੂੰ ਲੈ ਕੇ ਵੀ, ਨਗਰ ਨਿਗਮ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੀ। ਹੁਣ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਕੰਮ 2 ਪੜਾਵਾਂ 'ਚ ਨਿਬੜ ਸਕਦਾ। ਪਹਿਲਾ ਪੜਾਅ ਜਿਹੜੀਆਂ ਸਾਡੀਆਂ ਮੁੱਖ ਤੌਰ ਤੇ ਸਰਪੰਚੀ ਦੀ ਚੋਣ ਹੁੰਦੀ ਹੈ 12,000 ਤੋਂ ਵੱਧ ਪਿੰਡਾਂ ਦੀ, ਉਹ ਅਕਤੂਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਹੋਣ ਦੀ ਹੁਣ ਪੂਰੀ ਸੰਭਾਵਨਾ ਕਿ ਉਹ ਦੂਜੇ ਜਾਂ ਤੀਜੇ ਹਫ਼ਤੇ ਹੋ ਸਕਦੀਆਂ ਨੇ। ਪੰਜਾਬ ਨੂੰ ਨਵੇਂ ਪਿੰਡਾਂ ਨੂੰ ਨਵੇਂ ਸਰਪੰਚ ਮਿਲ ਜਾਣਗੇ। ਉਹ ਤੋਂ ਬਾਅਦ ਫਿਰ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਤੇ ਨਗਰ ਨਿਗਮ ਨਗਰ ਕੌਂਸਲ ਚੋਣਾਂ ਗਾਂਹ ਜਾ ਕੇ ਹੋ ਜਾਣਗੀਆਂ। ਠੀਕ ਹੈ। ਸੋ ਇਸ ਲਈ ਹੁਣ ਆਸ ਹੈ ਜਿਹੋ ਜੀ ਚੋਣ ਕਮਿਸ਼ਨ ਦੀ ਤਿਆਰੀ ਆ, ਉਹਨਾਂ ਦੀ ਸੂਚੀਆਂ ਸਾਰੀਆਂ ਤਿਆਰ ਨੇ ਤੇ ਪੰਜਾਬ ਦੇ ਪੰਚਾਇਤੀ ਵਿਭਾਗ 'ਚ ਜਿਹੋ ਜੀ ਸਰਗਰਮੀ ਹੈ, ਬਸ਼ਰਤੇ ਸਰਕਾਰ 'ਚ ਕੋਈ ਹਿਲਜੁਲ ਨਾ ਹੋਵੇ, ਤਾਂ ਅਕਤੂਬਰ ਦੇ ਅੱਧ ਤੱਕ ਚੋਣਾਂ ਹੋ ਜਾਣਗੀਆਂ। ਜੀ ਤੇ ਹਰਿਆਣੇ ਦੀਆਂ ਚੋਣਾਂ ਦੀ ਗੱਲ ਕਰ ਲਈਏ ਨਾਲੋਂ ਨਾਲ
ਸ਼ਰਮਾ ਜੀ ਕਹਿੰਦੇ ਹਰਿਆਣੇ ਦੇ ਚੋਣ ਅਖਾੜੇ ਦੇ ਵਿੱਚ ਹੁਣ ਸਟਾਰ ਪ੍ਰਚਾਰਕਾਂ ਦਾ ਦੰਗਲ ਹੋਊਗਾ ਜੀ। ਬਿਲਕੁਲ ਪ੍ਰਵੀਨ ਜੀ, ਲੰਘੇ ਕੱਲ ਨਾਮਜ਼ਦਗੀਆਂ ਵਾਲਾ ਕੰਮ ਸਾਰਾ ਨਿਬੜਨਾ ਸੀਗਾ। ਕੱਲ ਵਾਪਸੀ ਵਾਲਾ ਦਿਨ ਸੀ ਆਖਰੀ। ਸੋ ਮਨਾਉਣ ਵਾਲਾ ਕੰਮ ਵੀ ਉਸੇ ਦੌਰ ਤੱਕ ਹੀ ਰਹਿੰਦਾ ਹੁੰਦਾ ਜਦੋਂ ਕਾਗਜ਼ ਵਾਪਸ ਲਏ ਜਾ ਸਕਣ। ਸੋ ਉਹ 'ਚ ਬਹੁਤ ਘੱਟ ਕਾਮਯਾਬ ਹੋਏ। ਅਜੇ ਵੀ 60 ਦੇ ਕਰੀਬ ਬਾਗੀ ਖੜੇ ਨੇ ਜੀ। 60 ਦੇ ਕਰੀਬ ਭਾਜਪਾ ਵਾਲੇ ਪਾਸੇ ਬਾਗੀ ਖੜੇ ਨੇ, 70-80 ਦੇ ਕਰੀਬ ਕਾਂਗਰਸ ਵਾਲੇ ਪਾਸੇ ਬਾਗੀ ਖੜੇ ਨੇ। ਸੋ ਕਾਂਗਰਸ ਇਸ ਗੱਲੋਂ ਬਾਗੀਆਂ ਦੀ ਗਿਣਤੀ ਨੂੰ ਵੱਧ ਦੇਖਦੀ ਹੈ ਕਿ ਸ਼ਾਇਦ ਅਸੀਂ ਜਿੱਤ ਰਹੇ ਹਾਂ, ਇਸ ਲਈ ਸਾਡੇ ਬਾਗੀ ਵੱਧ ਨੇ। ਠੀਕ ਹੈ ਨਾ ਭਾਜਪਾ ਨੂੰ ਫਿਕਰ ਪਿਆ ਵੀ ਲੈ ਵੀ ਇਹ ਬਾਗੀ ਸਾਨੂੰ ਹਰਾ ਨਾ ਦੇਣ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਸੇ ਭਾਜਪਾ ਨੂੰ ਹੁਣ ਆਮ ਆਦਮੀ ਪਾਰਟੀ ਤੋਂ ਵੀ ਫਿਕਰ ਹੈ। ਜਿਹੜੀ ਆਮ ਆਦਮੀ ਪਾਰਟੀ ਦੇ ਕੱਲਿਆਂ ਲੜਨ ਤੋਂ ਕਾਂਗਰਸ ਹਾਈਕਮਾਂਡ ਫਿਕਰ ਕਰ ਰਹੀ ਸੀ, ਹੁਣ ਉਸ ਆਮ ਆਦਮੀ ਪਾਰਟੀ ਦੇ ਕੱਲਿਆਂ ਲੜਨ ਤੋਂ ਭਾਜਪਾ ਫਿਕਰ ਕਰਨ ਲੱਗੀ ਹੈ। ਠੀਕ ਹੈ। ਕਾਂਗਰਸ ਨੂੰ ਇਸ ਗੱਲ ਦਾ ਫਿਕਰ ਸੀ ਕਿ ਸਾਡਾ ਵੋਟ ਬੈਂਕ ਵੰਡਿਆ ਜਾਊਗਾ, ਜਿਹੜਾ ਐਂਟੀ ਬੀਜੇਪੀ ਵੋਟ ਹੈ। ਭਾਜਪਾ ਨੂੰ ਇਸ ਗੱਲ ਦਾ ਫਿਕਰ ਹੈ ਕਿ ਜੇ ਆਮ ਆਦਮੀ ਪਾਰਟੀ ਨੇ ਗੈਰ ਜਾਟ ਵੋਟ 'ਚ ਸੰਨ ਲਾਈ ਤਾਂ ਸਾਨੂੰ ਨੁਕਸਾਨ ਹੋਊਗਾ। ਹੁਣ ਲੱਗਦਾ ਕਿ ਜਾਟ ਵੋਟ ਤਾਂ ਸਾਡੇ ਨਾਲ ਆ ਹੀ ਨਹੀਂ ਰਹੀ, ਕਿਸਾਨ ਵੋਟ ਤਾਂ ਸਾਡੇ ਨਾਲ ਆ ਹੀ ਨਹੀਂ ਰਹੀ, ਉਹ ਕਾਂਗਰਸ ਨੂੰ ਡਿੱਗ ਰਹੀ ਹੈ। ਪਰ ਜਿਹੜੀ ਬਾਕੀ ਭਾਈਚਾਰੇ ਵਾਲੀ ਵੋਟ ਆਉਣੀ ਹੈ, ਜਿਸ 'ਚੋਂ ਕੇਜਰੀਵਾਲ ਵਾਲਾ ਭਾਈਚਾਰਾ ਵੀ ਹੈਗਾ ਹੈ ਨਾ, ਤੇ ਜੇ ਉਹ ਉਧਰ ਕੇਜਰੀਵਾਲ ਆਪਣੇ ਨਾਲ ਲੈ ਗਿਆ ਥੋੜਾ ਬਹੁਤ ਤਾਂ ਸਾਨੂੰ ਨੁਕਸਾਨ ਹੋ ਸਕਦਾ। ਇਸ ਲਈ ਰਾਜਨੀਤੀ 'ਚ ਕਿਹਦਾ ਫਾਇਦਾ? ਮਨਪ੍ਰੀਤ ਬਾਦਲ ਦਾ ਫਾਇਦਾ ਸੋਚ ਰਹੀ ਸੀ ਕਾਂਗਰਸ, ਪਰ ਹੋ ਗਿਆ ਸੀ ਬਾਦਲਾਂ ਨੂੰ ਫਾਇਦਾ। ਇਸ ਲਈ ਪਤਾ ਨਹੀਂ ਹੁੰਦਾ ਹੈ ਨਾ। ਤੇ ਇਸ ਸਥਿਤੀ ਨੂੰ ਲੈ ਕੇ ਵੀ ਉੱਥੇ ਖਾਸੀ ਹਲਚਲ ਹੈ। ਸੋ ਕੱਲ 5-4 ਨੂੰ ਕਾਂਗਰਸੀਆਂ ਨੇ ਮਨਾ ਲਿਆ, 5-4 ਨੂੰ ਭਾਜਪਾਈਆਂ ਨੇ ਮਨਾ ਲਿਆ, ਕਈ ਨਹੀਂ ਮੰਨੇ। ਉਹ ਸਾਰੀ ਪ੍ਰਕਿਰਿਆ 'ਚ ਹੁਣ ਲੈ ਦੇ ਕੇ ਸਾਰੀ ਟੇਕ ਹਰ ਪਾਰਟੀ ਦੀ ਆਪੋ ਆਪਣੇ ਆਕਾਵਾਂ ਦੇ ਉੱਤੇ, ਆਪੋ ਆਪਣੇ ਸਟਾਰ ਪ੍ਰਚਾਰਕਾਂ ਤੇ। ਮਾਇਆਵਤੀ ਵੀ ਆਊਗੀ, 1-2 ਰੈਲੀ ਹੋ ਸਕਦਾ ਸੰਬੋਧਨ ਕਰ ਦੇਵੇ, ਹੈ ਨਾ। ਗੱਠਜੋੜ ਹੋਇਆ ਹੋਇਆ ਇਸ ਵਾਰ ਨੈਲੋ ਦੇ ਨਾਲ। ਦੂਏ ਪਾਸੇ ਪੰਜਾਬ ਦੀ ਸਰਕਾਰ ਤਾਂ ਸਾਰੀ ਬੈਠੀ ਉੱਥੇ ਹੈ, ਪਰ ਹੁਣ ਉਹਦਾ ਧਿਆਨ ਦਿੱਲੀ 'ਚ ਵੱਧ ਹੈ, ਚੋਣ ਪ੍ਰਚਾਰ ਤੇ ਘੱਟ ਹੈ। ਹੁਣ ਤਾਂ ਆਪਣੀ ਉਲਝਣ ਤਾਣੀ 'ਚ ਖਾਸੀ ਉਲਝ ਗਿਆ। ਸੋ ਇਸ ਲਈ ਉਹਦੀ ਸਥਿਤੀ ਵੀ ਦੇਖਣ ਵਾਲੀ ਗੱਲ ਹੋਊਗੀ। ਹਾਂ, ਨਰਿੰਦਰ ਮੋਦੀ ਨੇ ਰੈਲੀ ਕਰਕੇ ਕੁਰੂਕਸ਼ੇਤਰ ਤੋਂ ਮਤਲਬ ਆਪਣੇ ਵੱਲੋਂ ਚੋਣ ਬਾਜਾ ਵਜਾ ਦਿੱਤਾ ਪੂਰਾ। ਤੇ ਹੁਣ ਉਹ ਤੋਂ ਬਾਅਦ ਰਾਜਨਾਥ ਸਿੰਘ, ਉਹ ਤੋਂ ਬਾਅਦ JP ਨੱਡਾ, ਅਮਿਤ ਸ਼ਾਹ, ਹੈ ਨਾ, ਜੋਗੀ, ਫਿਰ ਸਾਰੀ ਹੇਮਾ ਮਾਲਿਨੀ, ਮਨੋਜ ਤਿਵਾੜੀ, ਸਾਰੇ ਉਹ ਇੱਧਰ ਨੂੰ ਤੁਰ ਪਏ ਨੇ ਕਿ ਹਾਂ ਲਓ ਵੀ ਸਾਰਾ ਕੁਛ ਦਿੱਲੀ ਵਾਲਿਆਂ ਨੇ ਇੱਥੇ ਝੋਂਕ ਦੇਣਾ। ਇੱਧਰ ਕਾਂਗਰਸ ਵੱਲੋਂ ਵੀ ਗਾਂਧੀ ਪਰਿਵਾਰ ਸਾਰਾ ਹੀ, ਸੋਨੀਆ ਗਾਂਧੀ ਵੀ, ਰਾਹੁਲ ਗਾਂਧੀ ਵੀ, ਪ੍ਰਿਅੰਕਾ ਗਾਂਧੀ ਵੀ, ਉਹ ਸਾਰਾ ਟੱਬਰ ਆ ਰਿਹਾ। ਫਿਰ ਖੜਗੇ ਹੈਗੇ ਹੈ ਨਾ, ਫਿਰ ਸੁੱਖੂ ਹੈਗਾ ਹਿਮਾਚਲ ਵਾਲਾ, ਹਰਿਆਣੇ ਦੇ ਵਿੱਚੋਂ ਆਪ ਖੁਦ ਹੁੱਡਾ ਤੇ ਉਹਦਾ ਮੁੰਡਾ ਹੈਗਾ, ਸੁਰਜੇਵਾਲ ਹੈਗਾ। ਇੱਧਰੋਂ ਚੰਨੀ ਤੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਜਾਣਗੇ, ਹੈ ਨਾ। ਉਧਰੋਂ ਕਹਿੰਦੇ ਜੀ ਕਨਈਆ ਕੁਮਾਰ ਵੀ ਆ ਰਿਹਾ, ਰਾਜ ਬੱਬਰ ਵੀ ਆ ਰਿਹਾ। ਸੋ ਇਹਨਾਂ ਨੂੰ ਵੀ ਆਪਣੇ ਸਟਾਰ ਪ੍ਰਚਾਰਕਾਂ ਤੇ ਟੇਕ ਹੈ। ਸੋ ਕੁੱਲ ਮਿਲਾ ਕੇ ਹੁਣ ਸਾਰੀ ਨਜ਼ਰ ਸਟਾਰ ਪ੍ਰਚਾਰਕਾਂ ਤੇ ਆਮ ਆਦਮੀ ਪਾਰਟੀ ਦੇ ਮੁੱਖ 2 ਸਟਾਰ ਪ੍ਰਚਾਰਕ ਹੁਣ ਕਿਸ ਰੋਲ 'ਚ ਹੋਣਗੇ, ਭਗਵੰਤ ਮਾਨ ਤੇ ਕੇਜਰੀਵਾਲ, ਉਹਦੇ ਉੱਤੇ ਵੀ ਸਭ ਦੀ ਨਜ਼ਰ ਹੈ। ਸੋ ਬਿਲਕੁਲ ਜੀ ਹਰਿਆਣੇ ਦਾ ਚੋਣ ਅਖਾੜਾ ਹੁਣ ਲਗਭਗ ਭੱਗ ਗਿਆ। ਅਗਲੇ 18 ਦਿਨ ਇੱਕ ਦੂਜੇ ਤੇ ਤੌਹਮਤਬਾਜ਼ੀ, ਇੱਕ ਦੂਜੇ ਤੇ ਤਾਨੇ ਮਾਨੇ ਸੁਣਨ ਨੂੰ ਦੇਖਣ ਨੂੰ ਮਿਲਣਗੇ। ਤੇ 1000 ਤੋਂ ਵੱਧ ਉਮੀਦਵਾਰ ਮੈਦਾਨ 'ਚ ਨੇ 90 ਸੀਟਾਂ ਦੇ ਲਈ। ਸੋ ਦੇਖਦੇ ਹਾਂ ਜੀ ਹੁਣ ਕਿਹੜੇ ਪਲੜੇ 'ਚ ਤੁਲਦੀ ਆ ਹਰਿਆਣੇ ਦੀ ਜਨਤਾ। ਪੰਜਾਬ ਵਾਲੇ ਤਾਂ ਜਿਹੜੇ ਕਾਂਗਰਸੀ ਹੈ ਤੇ ਜਾਂ ਭਾਜਪਾ ਹੀ ਆ, ਉਹ ਤਾਂ ਪਤਾ ਨਹੀਂ ਕਿੰਨਾ ਕੁ ਟੈਲ ਲਾਉਣਗੇ, ਪਰ ਹਾਂ ਸੱਤਾਧਾਰੀ ਬੰਦੇ ਕਾਫੀ ਟੈਲ ਲਾਉਣਗੇ ਨੰਬਰ ਬਣਾਉਣ ਦੇ ਲਈ ਦਿੱਲੀ ਵਾਲਿਆਂ ਦੇ ਮੂਹਰੇ ਕਿ ਬਈ ਫਲਾਮ ਬੰਦੇ ਨੇ ਬਹੁਤ ਮਿਹਨਤ ਕੀਤੀ। ਇੱਕ ਤੁਸੀਂ ਪਹਿਲਾਂ ਹੀ ਖਬਰਾਂ ਦੇ ਵਿੱਚ ਚਰਚਾ ਛੇੜ ਗਏ ਤੇ ਉਹਨੇ ਫਿਰ ਇਹਦਾ ਚਰਚਾ ਹੀ ਛੇੜੀ ਹੈ ਤੇ ਉਹਨਾਂ ਨੇ ਕੰਬਣੀ ਛੇੜੀ ਹੋਣੀ ਹੈ ਕਈਆਂ ਨੂੰ ਉਸ ਗੱਲ ਨੇ ਜੀ। ਗੱਲ ਕਰੀਏ ਇੱਕ ਅਜਿਹੇ ਚੋਰ ਦੀ ਜਿਹੜਾ ਨਕਲੀ ਜੱਜ ਬਣ ਕੇ 2000 ਕੈਦੀਆਂ ਨੂੰ ਜ਼ਮਾਨਤ ਦੇ ਗਿਆ ਜੀ। ਤੁਸੀਂ ਉਸ ਚੋਰ ਦੇ ਹਵਾਲੇ ਨਾਲ ਸਮਝੋ ਕਿ ਚੋਰ ਕਿੰਨਾ ਸ਼ਾਤਰ ਹੋਣਾ, ਜਿਹੜਾ 2 ਮਹੀਨੇ ਤੋਂ ਬਾਅਦ ਜੱਜ ਦੀ ਕੁਰਸੀ ਤੇ ਬੈਠ ਗਿਆ ਤੇ ਕਿਸੇ ਨੂੰ ਭਿਣਕ ਨਹੀਂ ਲੱਗੀ। ਭਿਣਕ ਨਹੀਂ ਲੱਗਣਾ, ਬਿਲਕੁਲ ਸਹੀ ਜੀ। ਔਰ ਕਾਨੂੰਨੀ ਤੌਰ ਤੇ ਵੀ ਕਿੰਨਾ ਮਾਰ ਹੋਣਾ ਕਿ ਉਹਦੇ ਮੂਹਰੇ ਬੜੇ ਬੜੇ ਵਕੀਲ ਆਉਂਦੇ ਰਹੇ ਤੇ ਉਹਨਾਂ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਦਾ ਰਹੇ। ਮਤਲਬ ਕਿਸੇ ਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਕਾਨੂੰਨ ਦਾ ਵਿਦਿਆਰਥੀ ਹਾਂ ਜਾਂ ਨਹੀਂ ਹਾਂ। ਅਸਲ ਦੇ ਵਿੱਚ ਧਨੀ ਰਾਮ ਨਾਂ ਦਾ ਚੋਰ ਕਿਸਮਤ ਦਾ ਖਾਸਾ ਧਨੀ ਨਿਕਲਿਆ। ਠੀਕ ਹੈ। ਉਹਨੇ ਦੇਸ਼ 'ਚ ਬੜੀਆਂ ਬੜੀਆਂ ਚੋਰੀਆਂ ਕੀਤੀਆਂ ਤੇ ਉਹ ਲਗਭਗ ਫੜਿਆ ਵੀ ਨਹੀਂ ਜਾਂਦਾ ਸੀ। ਮਾਮਲੇ ਦੇ ਉੱਪਰ ਕਈ ਚੱਲਦੇ ਸੀ। ਆਖਰ ਇੱਕ ਦਿਨ ਉਹਨੇ ਚੰਡੀਗੜ੍ਹ ਦੀ ਪਾਰਕਿੰਗ 'ਚੋਂ ਇੱਕ ਵਕੀਲ ਦੀ ਕਾਰ ਚੱਕ ਲਈ। ਠੀਕ ਹੈ ਜੀ। ਤੇ ਚੰਡੀਗੜ੍ਹ ਵਕੀਲ ਦੀ ਕਾਰ ਤੇ ਪੁਲਿਸ ਤੇ ਉਹ ਆਖਰ ਚੋਰ ਨੂੰ ਫੜ ਲਿਆ ਜੀ। ਜਦੋਂ ਧਨੀ ਰਾਮ ਫੜਿਆ ਗਿਆ ਤੇ ਪਰ ਉਮਰ ਦਰਾਜ਼ ਹੋ ਚੁੱਕਿਆ ਸੀ, ਹੈ ਨਾ। ਉਮਰ ਦਰਾਜ਼ ਹੋਣ ਕਰਕੇ ਉਹਨੂੰ ਜ਼ਮਾਨਤ ਛੇਤੀ ਮਿਲ ਗਈ ਜੀ। ਤੇ ਜ਼ਮਾਨਤ ਮਿਲਣ ਤੋਂ ਬਾਅਦ ਉਹ ਮੁੜ ਕੇ ਹੀ ਨਹੀਂ ਬੋੜਿਆ। ਅੱਛਾ। ਜਿਹੜਾ ਹੋਇਆ ਹੀ ਚੋਰ, ਹਾਂਜੀ ਹਾਂਜੀ, ਅਗਲਾ ਚਤਰਾਈ ਕਰ ਗਿਆ। ਏਦਾਂ ਡੀਕੀ ਫਿੱਕੀ ਗਏ। ਹੁਣ ਲੰਘੇ ਦਿਨੀ 2-3 ਦਿਨ ਪਹਿਲਾਂ ਮਤਲਬ ਕਿ ਉਹਦਾ ਕੇਸ ਬੰਦ ਕਰਨ ਦੀ ਫਾਈਲ ਪਹੁੰਚੀ ਕਿ ਵੀ ਉਹ 86 ਸਾਲਾ
ਧਨੀ ਰਾਮ ਨਾਂ ਦਾ ਚੋਰ 5 ਮਹੀਨੇ ਪਹਿਲਾਂ ਚੜ੍ਹਾਈ ਕਰ ਗਿਆ। ਠੀਕ ਹੈ ਜੀ। 86 ਸਾਲ ਦਾ ਸੀਗਾ। 18 ਅਪ੍ਰੈਲ 2024 ਨੂੰ 5 ਮਹੀਨੇ ਪਹਿਲਾਂ ਉਹਦੀ ਮੌਤ ਹੋ ਗਈ ਤੇ ਉਹਦੀ ਮੌਤ ਦੇ ਹਵਾਲੇ ਨਾਲ ਚੰਡੀਗੜ੍ਹ ਵਾਲਾ ਉਹਦਾ ਕੇਸ ਬੰਦ ਹੋਣ ਲਈ ਅਦਾਲਤ 'ਚ ਆਇਆ ਤੇ ਜਦੋਂ ਇਹ ਪ੍ਰਕਿਰਿਆ ਆਈ ਤਾਂ ਉਹਦੇ ਪੁਰਾਣੇ ਰਾਜ ਖੁੱਲੇ ਉਹਦੇ ਵਿੱਚ। ਠੀਕ ਹੈ ਜੀ। ਉਹਨਾਂ ਰਾਜਾਂ ਦੇ ਵਿੱਚੋਂ ਇੱਕ ਰਾਜ ਇਹ ਵੀ ਸੀਗਾ ਕਿ 1970 ਦੇ ਦਹਾਕੇ ਦੀ ਗੱਲ ਹੈ ਤੇ ਹਿਸਾਬ ਲਾ ਲਓ ਜੇ ਅੱਜ ਉਹ 86 ਸਾਲ ਦਾ 1970 'ਚ ਦੇਖ ਲਓ ਹੁਣ ਕਿੰਨੀ ਕੁ ਉਮਰ ਹੋਣੀ ਉਹਦੀ, ਹੈ ਨਾ। ਤੇ 1970 ਦੇ ਵਿੱਚ ਧਨੀ ਰਾਮ ਝੱਜਰ ਖੇਤਰ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਬਣ ਕੇ ਪਹੁੰਚ ਗਿਆ। ਠੀਕ ਹੈ। ਹੋਇਆ ਕਿ ਝੱਜਰ ਦੇ ਐਡੀਸ਼ਨਲ ਸੈਸ਼ਨ ਜੱਜ ਦੇ ਖਿਲਾਫ ਇੱਕ ਵਿਭਾਗੀ ਕਾਰਵਾਈ ਖੁੱਲ ਗਈ ਜੀ। ਤੇ ਜਦੋਂ ਵਿਭਾਗੀ ਕਾਰਵਾਈ ਖੁੱਲੀ, ਧਨੀ ਰਾਮ ਨੂੰ, ਇਸ ਚੋਰ ਨੂੰ ਪਤਾ ਨਹੀਂ ਕਿੱਥੋਂ ਕੀ ਜਾਣਕਾਰੀ ਮਿਲੀ, ਇਹਨੇ ਪੂਰਾ ਲੈਟਰ ਤਿਆਰ ਕੀਤਾ, ਰਜਿਸਟਰ ਤੇ ਦਸਤਖਤ ਕੀਤੇ, ਮੋਹਰ ਲਾਈ, ਸਾਰਾ ਕੁਝ ਅਸਲੀ ਵਰਗਾ ਬਣਾਇਆ ਤੇ ਉਸ ਜੱਜ ਦੇ ਪਤੇ ਤੇ ਚਿੱਠੀ ਭੇਜਤੀ ਕਿ ਵੀ ਤੇਰੇ ਖਿਲਾਫ ਵਿਭਾਗੀ ਕਾਰਵਾਈ ਆ, ਜਦੋਂ ਤੱਕ ਇਹ ਕਾਰਵਾਈ ਨਿਬੜ ਨਹੀਂ ਜਾਂਦੀ ਤੁਸੀਂ ਅਦਾਲਤ ਨਹੀਂ ਜਾ ਸਕਦੇ, ਤੁਸੀਂ ਬਤੌਰ ਜੱਜ ਸੇਵਾਵਾਂ ਨਹੀਂ ਨਿਭਾ ਸਕਦੇ, ਤੁਹਾਨੂੰ ਲੰਬੀ ਛੁੱਟੀ ਤੇ ਭੇਜਿਆ ਜਾਂਦਾ। ਠੀਕ ਆ। ਅੱਛਾ। ਹੁਣ ਉਹ ਜੱਜ ਲੰਬੀ ਛੁੱਟੀ ਤੇ ਚਲਾ ਗਿਆ ਤੇ ਇੱਧਰ ਇਸੇ ਧਨੀ ਰਾਮ ਨੇ, ਇਸ ਛਾਤਰ ਚੋਰ ਨੇ, ਇੱਕ ਚਿੱਠੀ ਅਦਾਲਤ ਨੂੰ ਭੇਜਤੀ ਕਿ ਉਸ ਵਿਭਾਗੀ ਕਾਰਵਾਈ ਦੇ ਕਾਰਨ ਉਹਨਾਂ ਨੂੰ ਲੰਬੀ ਛੁੱਟੀ ਭੇਜਿਆ ਜਾਂਦਾ ਤੇ ਆਹ ਜੱਜ ਇੱਥੇ ਆ ਕੇ ਜੁਆਇਨ ਕਰ ਰਿਹਾ, ਆਪਣਾ ਨਾਮ ਆਪੇ ਭੇਜਦਾ ਜੀ। ਅੱਛਾ। ਤੇ ਆ ਕੇ ਜਨਾਬ ਕੁਰਸੀ ਤੇ ਬੈਠ ਕੇ 1 ਦਿਨ ਨਹੀਂ, 2 ਦਿਨ ਨਹੀਂ, 10 ਦਿਨ ਨਹੀਂ, 20 ਦਿਨ ਨਹੀਂ, 2 ਮਹੀਨੇ ਕੰਮ ਚਲਾਇਆ ਤੇ 2200-2300 ਮੁਲਜ਼ਮਾਂ ਨੂੰ ਜ਼ਮਾਨਤਾਂ ਦਿੱਤੀਆਂ। ਦੇ ਚੋਰ ਚੱਕੇ ਸਭ ਨੂੰ ਜ਼ਮਾਨਤ, ਵਕੀਲ ਖੁਸ਼ ਕੇ ਲੈ ਵੀ ਸਾਡੀ ਤਾਂ ਪੌਂ 12 ਹੋ ਰਹੀ ਹੈ। 2 ਮਹੀਨੇ ਜੱਜ ਦਾ ਕੰਮ ਕਰਕੇ ਹੋ ਗਿਆ, ਬਾਅਦ ਚੋਂ ਹੀ ਪਤਾ ਲੱਗਾ ਕਿ ਉਹ ਤਾਂ ਠੱਗ ਚੋਰ ਸੀ, ਪਤਾ ਹੀ ਨਹੀਂ ਲੱਗਿਆ ਸਾਰੀ ਪ੍ਰਕਿਰਿਆ ਜੀ। ਸੋ ਇਹ ਹੁਣ ਉਹਦੇ ਜਾਣ ਤੋਂ ਬਾਅਦ ਇਹ ਰਾਜ਼ ਖੁੱਲ ਰਹੇ ਨੇ, ਪਰ ਇਹ ਸਿਰਫ ਇੱਕ ਚੋਰ ਦੀ ਚਲਾਕੀ ਨਹੀਂ, ਇਹ ਸਾਡੇ ਸਿਸਟਮ ਦੀ ਕਿੰਨੀ ਬੜੀ ਖਾਮੀ ਪਈ ਆ। ਬਿਲਕੁਲ ਬਿਲਕੁਲ, ਉਹਦਾ ਇੱਕ ਖੁਲਾਸਾ। ਜੀ ਜੀ। ਚਿੱਠੀਆਂ ਜਾਰੀ ਹੋਣ ਤੋਂ ਬਾਅਦ ਕੋਈ ਇੰਨੀ ਕਿਸੇ ਨੇ ਤਕਲੀਫ ਹੀ ਨਹੀਂ ਕੀਤੀ ਕਿ ਇਹ ਜਾਲੀ ਤਾਂ ਨਹੀਂ ਕਿਤੇ ਜਾਂ ਕੋਈ ਹੋਰ ਕਿਸੇ ਮਾਮਲੇ ਦੇ ਵਿੱਚ। ਔਰ ਦੇਖੋ ਤੁਸੀਂ, ਮੇਰੇ ਖਿਆਲ ਹੁਣ ਤਾਂ ਇੰਨੇ ਲੰਮੇ ਸਮੇਂ ਤੇ ਇਹ ਚੀਜ਼ ਕਰਨੀ ਔਖੀ ਹੈ, ਪਰ ਉਹਨਾਂ ਸਮਿਆਂ ਦੇ ਵਿੱਚ ਕਿਉਂਕਿ ਸਾਰੀ ਗੱਲ ਹੀ ਚਿੱਠੀ ਪੱਤਰ ਤੇ ਸੀ, ਕਾਫੀ ਪੁਰਾਣੀ ਗੱਲ ਆ ਨਾ ਸ਼ਰਮਾ ਜੀ। ਹਾਂ ਬਿਲਕੁਲ, ਉਸ ਸਮੇਂ ਕਾਗਜ਼ੀ ਪੱਤਰੀ ਜ਼ਿਆਦਾ ਸੀ, ਟੈਲੀਫੋਨ ਨਹੀਂ ਸੀਗੇ, WhatsApp ਮੈਸੇਜ ਨਹੀਂ ਹੋਣੇ, ਇਹ ਸਾਰੀਆਂ ਪ੍ਰਕਿਰਿਆਵਾਂ, ਕਾਫੀ ਫਰਕ ਤਾਂ ਪਿਆ ਟੈਕਨੋਲੋਜੀ ਦੇ ਹਵਾਲੇ ਨਾਲ। ਪਰ ਫਿਰ ਵੀ ਪਿਛਲੇ ਕਿੰਨੀਆਂ ਦਿਨਾਂ 'ਚ ਘਟਨਾਵਾਂ ਆ ਜਾਂਦੀਆਂ, ਕੋਈ ਥਾਣਾ ਚਲਾ ਜਾਂਦਾ, ਕੋਈ ਬਦਲੀ ਕਰ ਜਾਂਦਾ, ਕੋਈ ਵਰਦੀ ਪਾ ਕੇ ਨਾਕੇ ਲਾ ਜਾਂਦਾ, ਪ੍ਰਕਿਰਿਆਵਾਂ ਅਜੇ ਵੀ ਚੱਲਦੀਆਂ। ਬਿਲਕੁਲ ਚੱਲਦੀਆਂ। ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।